ਮਿੰਟੂ ਜੀ ਹੁਣ ਰੁਕ ਕਰੀਏ ਖਬਰਾਂ ਦਾ ਤਾਂ ਸਭ ਤੋਂ ਪਹਿਲੀ ਖਬਰ ਤੇ ਜੇਕਰ ਆਈਏ ਤਾਂ SYL ਇਸ ਨੂੰ ਲੈ ਕੇ ਅੱਜ ਦੋਵੇਂ ਰਾਜ ਪੰਜਾਬ ਤੇ ਹਰਿਆਣਾ ਇੱਕ ਵਾਰ ਮੁੜ ਤੋਂ ਬੈਠੇ, ਪਰ ਸ਼ਾਇਦ ਹੁਣ ਇਸ ਤੋਂ ਬਾਅਦ ਲੰਬੇ ਟਾਈਮ ਤੱਕ ਮੁੱਖ ਮੰਤਰੀ ਐ ਇਕੱਠੇ ਨਾ ਹੋਣ, ਕਿਉਂਕਿ ਕਹਿੰਦੇ ਵੀ ਹੁਣ ਅਧਿਕਾਰੀ ਬੈਠਿਆ ਕਰਨਗੇ। ਪਰ ਇਹ ਦੱਸਿਓ ਵੀ ਕੀ ਅਧਿਕਾਰੀਆਂ ਕੋਲ ਪ੍ਰਿੰਸੀਪਲ ਫੈਸਲੇ ਜਿਹੜੇ ਲੈਣੇ ਹੁੰਦੇ ਨੇ ਉਹ ਫੈਸਲੇ ਲੈਣ ਦੀ ਕਾਬਲੀਅਤ ਹੁੰਦੀ ਜਾਂ ਫਿਰ ਉਹਨਾਂ ਦਾ ਰਾਈਟ ਹੁੰਦਾ ਇਹ ਕਰ ਸਕਣ ਦਾ, ਕਿਉਂਕਿ ਸਰਕਾਰਾਂ ਨੂੰ ਇਹ ਨੁਮਾਇੰਦਿਆਂ ਨੂੰ ਆਪਾਂ ਚੁਣਦੇ ਆ, ਇੱਕ ਇਲੈਕਟਡ ਹੈ ਦੂਜਾ ਸਿਲੈਕਟਡ ਹੈ, ਮੁੱਖ ਮੰਤਰੀ ਸਭ ਦੇ ਸ਼ਬਦ ਹੁੰਦੇ ਨੇ। ਤੇ ਦੂਸਰੀ ਗੱਲ, ਅੱਜ ਬਾਡੀ ਲੈਂਗੁਏਜ, ਅੱਜ ਗੱਲਬਾਤ ਵੀ ਮੁੱਖ ਮੰਤਰੀ ਸਾਹਿਬ ਦੀ ਥੋੜੀ ਕਹਿ ਲਈਏ ਵੀ ਨਰਮ ਨਰਮ ਨਜ਼ਰ ਆਈ SYL ਨੂੰ ਲੈ ਕੇ। ਇਹ ਗੱਲ ਕਿੱਧਰ ਨੂੰ ਜਾਂਦੀ ਲੱਗਦੀ ਹੈ? ਕੀ ਕਹਾਣੀ ਕੰਟਰੋਲ 'ਚ ਹੈ ਜਾਂ ਫਿਰ ਦਿੱਲੀੋਂ ਕਿਸੇ ਤਰੀਕੇ ਦੇ ਨਿਰਦੇਸ਼ ਆ ਗਏ ਨੇ? ਦੇਖੋ, ਇਹਨਾਂ ਦੀ ਬੋਡੀ ਲੈਂਗੁਏਜ ਜਿਹੜੀ ਹੈ ਨਾ, ਉਹ ਮੇਰੇ ਖਿਆਲ ਦੇ ਨਾਲ ਤੁਸੀਂ ਸਭ ਤੋਂ ਢਿੱਲੀ ਜਿਹੜੀ ਆ ਪਿਛਲੇ ਦਿਨੀ ਜਦੋਂ ਅਮਿਤ ਸ਼ਾਹ ਨੂੰ ਮਿਲ ਕੇ ਆਏ ਸੀਗੇ ਤੇ ਬਾਹਰ ਨਿਕਲੇ ਜਦੋਂ, ਤਾਂ ਜੀ ਉਦਣ ਵੀ ਮੈਂ ਲਿਖਿਆ ਸੀਗਾ ਕਿ ਅਸੀਂ ਤੁਹਾਨੂੰ ਗਰਜਦਾ ਦੇਖਣਾ ਚਾਹੁੰਦੇ ਹੋ, ਜਿਵੇਂ ਤੁਸੀਂ ਇੱਥੇ ਸਟੇਜਾਂ ਤੇ ਟੁੱਟ ਟੁੱਟ ਕੇ ਪੈਂਦੇ ਆ, ਸਾਰੇ ਪੈਂਦੇ ਉੱਡ ਉੱਡ ਮਿੱਤਰਾ, ਤਾਂ ਉਦਾਂ ਵੀ ਉੱਡ ਉੱਡ ਕੇ ਪਾਓ। ਤੇ ਉੱਥੇ ਕੀ ਹੋ ਜਾਂਦਾ, ਤੁਹਾਨੂੰ ਤੇ ਇਹ ਵੀ ਭੁੱਲ ਜਾਂਦਾ ਕਿ ਬਈ RDF ਕਹਿਣਾ ਹੈ ਜਾਂ ਕੁਝ ਹੋਰ, ਜਿੱਦਾਂ ਫੂਡ ਸਪਲਾਈ ਨੂੰ ਫੂਡ ਸਿਪਲਸੀ ਕਹਿ ਰਹੇ ਸੀਗੇ ਉਦੋਂ, ਕਿ ਜੀ ਨਾਲ ਚੀਫ ਸੈਕਟਰੀ ਨੂੰ ਦੱਸਣਾ ਪੈਂਦਾ। ਉੱਥੇ ਕੀ ਹੋ ਜਾਂਦਾ, ਤੁਹਾਨੂੰ ਦਿੱਲੀ ਦੇ ਵਿੱਚ ਜਾ ਕੇ ਕੀ ਕੋਈ ਝਰਨਾਹਟ ਪੈਦਾ ਹੋ ਜਾਂਦੀ ਆ? ਹੂੰ ਤਾਂ ਇਦਾਂ ਹੀ ਅੱਜ ਜੇ ਤੁਸੀਂ ਦੇਖੋਗੇ, ਪਹਿਲੀ ਗੱਲ ਤੇ ਇਹ ਆ ਜੋ ਤੁਹਾਡਾ ਸਵਾਲ ਆ ਕਿ ਦੇਖੋ, ਅਧਿਕਾਰੀ ਜੇ ਅਧਿਕਾਰਤ ਨੇ ਕਿਸੇ ਮੀਟਿੰਗ ਨੂੰ ਲੈਣ ਵਾਸਤੇ ਤਾਂ ਉਹ ਕਰ ਸਕਦੇ ਆ ਮੀਟਿੰਗ, ਉਹਦੇ ਵਿੱਚ ਕੋਈ ਫੈਸਲਾ ਤੇ ਹੋਣਾ ਨਹੀਂ। ਫਿਲਹਾਲ ਕੀ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਦੋਨਾਂ ਸਟੇਟਾਂ ਨੇ ਜਾਂ ਸੈਂਟਰ ਨੇ ਕਿਹਾ ਹੋਇਆ ਕਿ ਅਸੀਂ ਗੱਲਬਾਤ ਕਰਾਂਗੇ, ਤਾਂ ਉਹਨਾਂ ਨੇ ਸਾਫ਼ ਕਿਹਾ ਹੋਇਆ ਸੁਪਰੀਮ ਕੋਰਟ ਵਾਲਿਆਂ ਨੇ ਕਿ ਤੁਸੀਂ ਭਾਈ ਇੱਕ ਵਾਰੀ ਗੱਲਬਾਤ ਦੇ ਜ਼ਰੀਏ ਕੋਈ ਹੱਲ ਕੱਢਣ ਦਾ ਯਤਨ ਕਰੋ। ਤਾਂ ਉਹ ਇੱਕ ਫਾਰਮੈਲਿਟੀ ਆ, ਰਸਮ ਪੂਰਤੀ ਆ। ਜੇ ਆਪਾਂ ਗੱਲ ਕਰੀਏ ਅੱਜ ਮਾਨ ਸਾਹਿਬ ਦੇ ਬਿਆਨਾਤ ਜਿਹੜੇ ਆਏ ਨੇ, ਮੇਰੇ ਖਿਆਲ ਦੇ ਨਾਲ ਉਹ ਜੀ ਕਰੂਸ਼ਲ ਹੋ ਜਾਂਦੇ ਨੇ। ਖਾਸ ਤੌਰ ਤੇ ਤੁਸੀਂ ਹੂੰ ਦੇਖੋ ਕਿ ਆਪੋਜੀਸ਼ਨ ਕਾਫੀ ਹਮਲਾਵਰ ਹੋਈ ਆ। ਇਹਨਾਂ ਨੇ ਤੇ ਇੱਥੋਂ ਜੀ ਤੱਕ ਕਹਿ ਦਿੱਤਾ ਕਿ ਅਸੀਂ ਭਾਈ ਕਨਈਆ ਦੇ ਵਾਰਸ ਆ, ਜਿਹੜੇ ਦੁਸ਼ਮਣਾਂ ਨੂੰ ਵੀ ਜੰਗ ਦੇ ਮੈਦਾਨ 'ਚ ਪਾਣੀ ਪਿਆਉਂਦੇ ਸੀ। ਹਰਿਆਣਾ ਕੋਈ ਸਾਡਾ ਦੁਸ਼ਮਣ ਥੋੜੀ ਆ। ਤਾਂ ਜੀ ਗੱਲ ਇਹ ਆ ਕਿ ਹੁਣ ਨਾਲ ਤੁਸੀਂ ਅੱਗੇ ਫਿਰ ਫੈਸਲਾ ਲੈਣ ਵਾਸਤੇ ਕਹਿ ਦਿੱਤਾ ਕਿ ਜੀ ਅਧਿਕਾਰੀ ਮੀਟਿੰਗ ਕਰਨਗੇ ਫਲਾਂ ਫਲਾਂ। ਭਾਈ ਕਨਈਆ ਦੇ ਵਾਰਸ ਹੋਣ ਦਾ ਤਾਂ ਤੁਹਾਨੂੰ ਉਦੋਂ ਨਹੀਂ ਚੇਤਾ ਆਉਂਦਾ ਸੀਗਾ ਜਦੋਂ ਪਿੱਛੇ ਜੇ ਤੁਸੀਂ ਕਹਿੰਦੇ ਸੀ ਕਿ ਸਾਡੇ ਕੋਲ ਤੇ ਟਿਪ ਵੀ ਹੈ ਨਹੀਂ ਪਾਣੀ ਦੇਣ ਵਾਸਤੇ। ਇਹਨਾਂ ਜੀ ਨੂੰ ਪਹਿਲਾਂ ਤੇ ਨਾ ਮੈਂ ਅੱਗੇ ਸਲਾਹ ਦਿੱਤੀ ਸੀ, ਦੇਖੋ ਸਾਡੀ ਸਲਾਹ ਇਹ ਮੰਨਦੇ ਨਹੀਂ ਹੈਗੇ, ਕਿ ਤੁਸੀਂ ਆਪਣੇ ਐਕਸਪਰਟਸ ਦੀ ਕਮੇਟੀ ਜਿਹੜੀ ਆ ਨਾ ਉਹ ਕਾਇਮ ਕਰੋ ਤੇ ਉਸ ਆਧਾਰ ਤੇ ਆਪਣਾ ਜੋ ਵੀ ਕੇਸ ਆ ਉਹ ਦੇਸ਼ ਦੇ ਸਾਹਮਣੇ ਰੱਖੋ। ਹੁਣ ਜੀ ਜਿਹੜੀ ਗੱਲ ਅੱਜ ਇਹਨਾਂ ਨੇ ਕਹੀ ਆ ਕਿ ਵੇਖੋ ਜੀ, ਪਹਿਲਾਂ ਅਸੀਂ ਪਾਣੀ ਦਾ ਮੁੱਦਾ ਤੇ ਨਿਬੇੜ ਲਈਏ, ਫਿਰ ਨਹਿਰ ਵੀ ਬਣ ਜਾਏਗੀ। ਨਹਿਰ ਬਣਾਉਣ ਦੀ ਗੱਲ ਕਹੀ ਆ ਜਿਨ੍ਹਾਂ ਨੇ, ਬਿਲਕੁਲ ਬਿਲਕੁਲ ਕਿ ਜੇ ਪਾਣੀ ਹੋਏਗਾ ਤਾਂ ਹੀ ਆ, ਹੋਰ ਉਹਦੇ 'ਚ ਜੂਸ ਛੱਡ ਦਈਏ ਪੱਤਰਕਾਰਾਂ ਨੂੰ। ਅੱਛਾ, ਜਦੋਂ ਐਡੇ ਨੈਸ਼ਨਲ ਲੈਵਲ ਤੇ ਤੁਹਾਨੂੰ ਕੋਈ ਕਵਰ ਕਰ ਰਿਹਾ ਹੋਵੇ ਮੀਡੀਆ, ਔਰ ਕਿੱਡੇ ਹਲਕੇ ਅੰਦਾਜ਼ ਦੀ ਟਿੱਪਣੀ ਹੈ, ਜੀ। ਪਰ ਪਹਿਲਾਂ ਇਹ ਕਹਿੰਦੇ ਰਹੇ ਨੇ ਕਿ ਪਾਣੀ ਸਾਡੇ ਕੋਲ ਹੈ ਹੀ ਨਹੀਂ, ਅਸੀਂ ਕਿੱਥੋਂ ਦਈਏ। ਇਹ ਤਾਂ ਉਹ ਹੁਣ ਇਹ ਯਮੁਨਾ ਚੋਂ ਕਹਿੰਦੇ, ਪਾਣੀ ਮੰਗਦੇ ਰਹੇ ਨੇ। ਹਾਂਜੀ, ਹੁਣ ਇਹ ਕਹਿੰਦੇ ਨੇ ਕਿ ਪਾਣੀ ਵਾਲਾ ਮੁੱਦਾ ਨਿਬੇੜ ਲਈਏ ਫਿਰ ਨਹਿਰ ਬਣਾ ਲਵਾਂਗੇ। ਜੀ ਤਾਂ ਮਤਲਬ ਕਿ ਪਹਿਲੀ ਗੱਲ ਇਹ ਹੈ ਕਿ ਤੁਹਾਡੇ ਥਾਟਸ ਦੇ ਵਿੱਚ ਕਲੈਰਿਟੀ ਹੋਣੀ ਚਾਹੀਦੀ ਹੈ, ਤੁਹਾਡੇ ਸਟੈਂਡ ਦੇ ਵਿੱਚ ਸਪਸ਼ਟਤਾ ਹੋਣੀ ਚਾਹੀਦੀ ਹੈ। ਪੰਜਾਬ ਦਾ ਮਾਮਲਾ ਹੈ, ਜੀ ਇਹ ਕੋਈ ਗਮਲੇ ਚੁੱਗੇ ਗੁਲਾਬ ਦਾ ਥੋੜੀ ਮਾਮਲਾ ਹੈ, ਪੰਜਾਬ ਦਾ ਮਾਮਲਾ ਹੈ। ਤੇ ਤੁਹਾਡੇ ਤੇ ਆਪਦੇ ਮੈਨੂੰ ਅੱਜ ਵਿਚਾਰਕ ਸਪਸ਼ਟੀਕਰਨ ਹੀ ਠੀਕ ਨਹੀਂ ਲੱਗ ਰਿਹਾ। ਕੀ ਕਰ ਰਹੇ ਜੀ ਹੋ? ਜਾਂ ਇਹ ਤੇ ਨਹੀਂ ਹੈ, ਕਿਉਂਕਿ ਕੁਝ ਦਿਨ ਪਹਿਲਾਂ ਮੈਂ ਇਹ ਰੌਲਾ ਪਾਉਣਾ ਸ਼ੁਰੂ ਕੀਤਾ ਸੀਗਾ ਕਿ ਜਿਹੜੀ ਇਹਨਾਂ ਨੇ ਝਨਾਬ ਚੋਂ ਨਹਿਰ ਕੱਢਣ ਦਾ ਫੈਸਲਾ ਕੀਤਾ ਕਿ 117 ਕਿਲੋਮੀਟਰ ਦੂਰ ਨਹਿਰ ਲਿਆਂਦੀ ਜਾਊਗੀ ਟਨਲਸ ਦੇ ਜ਼ਰੀਏ, ਪਹਾੜਾਂ ਦੇ ਜ਼ਰੀਏ, ਤੇ ਉਹਦਾ ਪਾਣੀ ਜਿਹੜਾ ਫਿਰ ਸਤਲੁਜ ਤੇ ਬਿਆਸ ਦੇ ਵਿੱਚੋਂ ਪਾ ਕੇ ਚੈਨਲਾਈਜ਼ ਕਰਕੇ ਗਾ ਹਰਿਆਣੇ ਤੇ ਰਾਜਸਥਾਨ ਨੂੰ ਦਿੱਤਾ ਜਾਊਗਾ। ਕਿਤੇ ਜੀ ਇਸ ਕੰਮ ਲਈ ਸਹਿਮਤ ਤੇ ਨਹੀਂ ਹੋ ਰਿਹਾ ਮਾਨ ਸਾਹਿਬ। ਜੀ ਇਹ ਰਾਇਪੇਰੀਅਨ ਸਿਧਾਂਤ ਦੇ ਬਿਲਕੁਲ ਉਲਟ ਚਲਾ ਜਾਏਗਾ। ਔਰ ਇਹ ਮਸਲਾ ਜਿਹੜਾ, ਕਿਉਂਕਿ ਅਪਰ ਰਾਇਪੇਰੀਅਨ ਸਟੇਟ ਤਾਂ ਕਸ਼ਮੀਰ ਹੈ ਜਾਂ ਹਿਮਾਚਲ ਹੈਗੇ ਆ ਨਾ, ਆਪਾਂ ਨੂੰ ਮੰਨਣਾ ਪਵੇਗਾ। ਬਿਲਕੁਲ ਤਾਂ ਉਹਨਾਂ ਦੇ ਕੰਸੈਂਟ ਤੋਂ ਬਗੈਰ ਜੇ ਮੰਨ ਲਓ ਇਸ ਤਰ੍ਹਾਂ ਦੀ ਕੋਈ ਯੋਜਨਾ ਦਾ ਅਸੀਂ ਹਿੱਸਾ ਬਣਦੇ ਆ, ਤੇ ਉਹਦੇ ਵਿੱਚ ਸਾਨੂੰ ਕੀ ਫਾਇਦਾ ਨੁਕਸਾਨ ਹੋਏਗਾ, ਇਹਦੀ ਕਮੇਟੀ ਬਣਾਉਣੀ ਚਾਹੀਦੀ ਸੀਗੀ ਪਹਿਲਾਂ। ਜੀ
ਕਿਉਂਕਿ ਕਿਤੇ ਮੁੱਖ ਮੰਤਰੀ ਸਾਹਿਬ ਇਹ ਗੱਲ ਤੇ ਨਹੀਂ ਕਰ ਰਹੇ ਕਿ ਹਾਂ ਪਹਿਲਾਂ ਪਾਣੀ ਦਾ ਨਿਬੇੜ ਦਈਏ ਭਾਈ, ਸਾਡਾ ਇੱਕ ਹਿੱਸਾ ਹੋ ਜਾਏਗਾ, ਦੋ ਹਿੱਸੇ ਉਹਨਾਂ ਦੇ ਹੋ ਜਾਣਗੇ, ਅਸੀਂ ਚੈਨਲਾਈਜ਼ ਕਰ ਦਿਆਂਗੇ। ਪਰ ਉਹਦੇ ਚ ਰਾਈਪੇਰੀਅਨ ਸਿਧਾਂਤ ਹੈ ਜਿਹੜਾ, ਉਹਦਾ ਖਿਆਲ ਰੱਖਣਾ ਪਵੇਗਾ। ਤੇ ਜੀ ਜੀ ਉਹ ਪਾਣੀ ਜਿਹੜਾ ਇੰਡਸ ਵਾਟਰ ਟ੍ਰੀਟੀ ਜਿਹੜੀ ਤੁਹਾਨੂੰ ਪਤਾ ਹੀ ਆ ਕਿ ਇਹਨਾਂ ਨੇ ਸਸਪੈਂਡ ਕੀਤੀ ਵੀ ਆ, ਉਸ ਤੋਂ ਬਾਅਦ ਜੀ ਚਰਚਾ ਦਾ ਵਿਸ਼ਾ ਬਣਿਆ ਸੀਗਾ। ਇਹਨਾਂ ਦੇ ਮਾਈਂਡ ਦੇ ਵਿੱਚ ਕੀ ਆ, ਮੇਰੇ ਖਿਆਲ ਦੇ ਨਾਲ ਉਹ ਤੇ ਇਹੋ ਜਾਣਦੇ ਨੇ ਗੁਰਪ੍ਰੀਤ ਜੀ, ਪਰ ਇਹਨਾਂ ਨੂੰ ਸਪਸ਼ਟਤਾ ਲਿਆਉਣੀ ਪਵੇਗੀ। ਔਰ ਰਾਜਸਥਾਨ ਨੂੰ ਜਾਂਦੇ ਪਾਣੀ ਦੀ ਕਦੇ ਰਾਇਲਟੀ ਦੀ ਗੱਲ ਹੀ ਨਹੀਂ ਕਰਦੇ ਜੀ ਕਿ ਭਾਈ ਰਾਜਸਥਾਨ ਨੂੰ ਪਾਣੀ ਜਿਹੜਾ ਦਿੱਤਾ ਗਿਆ ਪਹਿਲਾਂ ਉਹਦਾ ਵੀ ਤਾਂ ਨਿਬੇੜਾ ਕਰੋ ਨਾ ਸਾਡਾ। ਜੀ ਜਿਹੜਾ ਮਤਲਬ ਕਿ ਇੰਨਾ ਜ਼ਿਆਦਾ ਲਗਭਗ 7.5 MAF ਪਾਣੀ ਉਹ ਜਾਂਦਾ ਹੈ ਕਿ ਭਾਈ ਪਹਿਲਾਂ ਉਹਦਾ ਨਿਬੇੜਾ ਵੀ ਕਰੀਏ ਨਾ। ਹਰਿਆਣਾ ਤੇ ਚਲੋ ਪੰਜਾਬ ਉਹ ਤੇ ਆਪਸ ਦੇ ਵਿੱਚ ਨਿਬੇੜਾ ਫਿਰ ਠੀਕ ਹੈ ਕਰ ਲੈਣਗੇ ਜੋ ਹੋਏਗਾ, ਪਹਿਲਾਂ ਉਹ ਤੇ ਨਿਬੇੜਾ ਕਰੋ। ਸੋ ਲਿਹਾਜ਼ਾ ਕੱਚੀਆਂ ਜੀ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਹੈ। ਇਹਨਾਂ ਨੂੰ ਆਪਣੀ ਵਿਚਾਰਕ ਸਪਸ਼ਟਤਾ ਤੇ ਆਪਣਾ ਜਿਹੜਾ ਸਟੈਂਡ ਆ ਜਿਹੜਾ ਉਹ ਬਿਲਕੁਲ ਸ਼ੁੱਧ ਰੱਖਣ ਦੀ ਲੋੜ ਹੈ। ਪੰਜਾਬ ਦਾ ਮਸਲਾ ਹੈ, ਕੋਈ ਸਿਆਸਤ ਦਾ ਮਸਲਾ ਨਹੀਂ ਹੈਗਾ ਕਿ ਤੁਹਾਡੀ ਪਾਰਟੀਆਂ ਦੀ ਰਾਜਨੀਤੀ ਚੱਲਦੀ ਪਈ ਹੈ। ਤਾਂ ਬਿਲਕੁਲ ਅੱਜ ਮੈਨੂੰ ਵੀ ਉਖੜੇ ਉਖੜੇ ਲੱਗੇ ਤੇ ਪੈਂਤੜੇ ਤੋਂ ਵੀ ਉਖੜੇ ਜਾਪਦੇ ਸੀ। ਜੀ ਬਿਲਕੁਲ ਬਿਲਕੁਲ। ਇਸ ਤੋਂ ਅੱਗੇ ਜੇਕਰ ਵਧੀਏ ਤਾਂ ਖਬਰ ਹੈ ਕਿ ਅੰਮ੍ਰਿਤਪਾਲ ਸਿੰਘ ਇਲੈਕਸ਼ਨ ਲੜ ਸਕਦੇ ਨੇ। ਹੁਣ ਕਿਹੜੀ ਇਲੈਕਸ਼ਨ ਦੀ ਚਰਚਾ ਹੈ? ਦੇਖੋ ਹੁਣ ਇਲੈਕਸ਼ਨ ਦੀ ਚਰਚਾ ਕੋਈ ਹੋਰ ਕਰੋ ਹੀ ਨਾ, 2027 ਦਾ ਇਲੈਕਸ਼ਨ ਫੜੋ ਤੇ ਸਿੱਧਾ ਸਫ਼ਰ ਤੈਅ ਕਰੋ। ਜੀ ਹੁਣ ਕੋਈ ਇਲੈਕਸ਼ਨ ਜੀ ਵੈਸੇ ਜੇ ਕੋਈ ਜ਼ਿਮਨੀ ਇੱਕ ਅੱਧ ਆ ਜਾਵੇ ਤਾਂ ਕੁਝ ਕਿਹਾ ਨਹੀਂ ਜਾ ਸਕਦਾ, ਪਰ ਹੁਣ ਤੇ 2027 ਆ ਗਿਆ ਸਮਝੋ। ਅੱਛਾ, ਜੀ ਗੱਲ ਇਹ ਹੈ ਕਿ ਇਹ ਜਿਹੜੀ ਖਬਰ ਆ ਉਹ ਆਪਣੇ ਤੱਕ ਇਸ ਤਰ੍ਹਾਂ ਪੁੱਜੀ ਆ ਕਿ ਕੁਝ ਸਪੈਕੂਲੇਸ਼ਨ ਵੀ ਆ ਤੇ ਕੁਝ ਮਤਲਬ ਕਿ ਹਿੰਟ ਮਿਲ ਰਹੇ ਨੇ ਅੰਦਰ ਖਾਤੇ ਜੀ ਕਿ ਅਮਰਤਪਾਲ ਸਿੰਘ ਇੱਕ ਵਿਧਾਨ ਸਭਾ ਦਾ ਇਲੈਕਸ਼ਨ ਲੜ ਸਕਦੇ ਆ। ਔਰ ਵਿਧਾਨ ਸਭਾ ਦਾ ਜੀ ਇਲੈਕਸ਼ਨ ਉਹ ਲੜ ਸਕਦੇ ਨੇ ਤਲਵੰਡੀ ਸਾਬੋ ਤੋਂ। ਉਹਦੇ ਪਿੱਛੇ ਇੱਕ ਜੀ ਦੋ ਕਾਰਨ ਨੇ। ਕਾਰਨ ਮਤਲਬ ਕਿ ਵਹੀਰ ਦਾ ਐਲਾਨ ਜਿਹੜਾ ਕੀਤਾ ਗਿਆ ਕਿ ਅੰਮ੍ਰਿਤਸਰ ਤੋਂ ਤਖਤ ਸ੍ਰੀ ਦਮਦਮਾ ਸਾਹਿਬ ਯਾਨੀ ਤਲਵੰਡੀ ਸਾਬੋ। ਫਿਰ ਉਸ ਤੋਂ ਜੀ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਮੋਗੇ ਦੇ ਵਿੱਚ ਇੱਕ ਵੱਡਾ ਦਫ਼ਤਰ ਬਣਾਉਣ ਦਾ ਐਲਾਨ ਕੀਤਾ ਜਾਂਦਾ। ਪੀਐਸਸੀ ਦੀ ਪਹਿਲੀ ਮੀਟਿੰਗ ਵੀ ਸ਼ਾਇਦ ਮੋਗੇ ਦੇ ਵਿੱਚ ਹੋਈ ਆ। ਯਾਨੀ ਜੀ ਲੱਖਾ ਸਿਧਾਣਾ ਸ਼ਾਮਲ ਕੀਤਾ ਜਾਂਦਾ, ਉਹ ਵੀ ਮਾਲਵੇ ਤੋਂ। ਫਿਰ ਇਸ ਜੀ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਅਮਿਤੋਜ ਮਾਨ ਤੇ ਭਾਨਾ ਸਿੱਧੂ ਦੀ ਵੀ ਐਂਟਰੀ ਹੋ ਸਕਦੀ ਆ ਮਾਲਵੇ ਚੋਂ। ਜੀ ਤਾਂ ਏਦਾਂ ਕਰਕੇ ਹੈ ਕਿ ਤਖਤ ਤੋਂ ਮਤਲਬ ਜਿਹੜਾ ਹਲਕਾ ਪੈਂਦਾ ਹੈ ਕਿ ਤਲਵੰਡੀ ਸਾਬੋ ਤੋਂ ਇਲੈਕਸ਼ਨ ਲੜਾਇਆ ਜਾਵੇ, ਵਿਰੋਧੀਆਂ ਨੂੰ ਹੈਰਾਨ ਕਰ ਦਿੱਤਾ ਜਾਵੇ ਤੇ ਮਾਲਵੇ ਦੇ ਵਿੱਚ ਅਮਰਤਪਾਲ ਸਿੰਘ ਹੋਰਾਂ ਦੀ ਐਂਟਰੀ ਕਰਵਾ ਦਿੱਤੀ ਜਾਵੇ। ਤੁਹਾਨੂੰ ਪਤਾ ਹੀ ਆ ਕਿ ਮਾਲਵੇ ਦੇ ਵਿੱਚ ਲਗਭਗ 70 ਦੇ ਕਰੀਬ ਸੀਟਾਂ ਨੇ ਤੇ ਜੀ ਆਂਦੇ ਆ ਕਿ ਪੰਜਾਬ ਦੀ ਸੱਤਾ ਮਾਲਵਾ ਤੈਅ ਕਰਦਾ ਹੈ ਕਿਹਦੇ ਕੋਲ ਜੀ ਜਾਏਗੀ। ਤਾਂ ਮਾਲਵੇ ਦੇ ਵਿੱਚ ਡੈਫੀਨੇਟਲੀ ਜ਼ਰੂਰਤ ਤੇ ਹੈ ਅਮਰਤਪਾਲ ਸਿੰਘ ਹੋਰਾਂ ਦੀ। ਪਰ ਇਹ ਦੇਖੋ ਹਾਲੇ ਕਿਆ ਸਰਾਈਆਂ ਅਧਿਕਾਰਤ ਤੌਰ ਤੇ ਕੋਈ ਪੁਸ਼ਟੀ ਨਹੀਂ ਕਰ ਰਿਹਾ, ਜੀ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਕਰ ਰਿਹਾ। ਪਰ ਹਾਂ ਸੋਰਸਸ ਇਸ ਗੱਲ ਤੇ ਸਹਿਮਤ ਹੁੰਦੇ ਨੇ ਕਿ ਹਾਂ ਗੱਲ ਚੱਲਦੀ ਜ਼ਰੂਰ ਆ। ਹਿਕਮਤੇ ਅਮਲੀ ਜਦੋਂ ਘੜੀ ਜਾਂਦੀ ਆ, ਰਣਨੀਤੀ ਜਦੋਂ ਘੜੀ ਜਾਂਦੀ ਆ, ਉਦੋਂ ਬਹੁਤ ਮਾਮਲਿਆਂ ਤੇ ਰਾਜਨੀਤੀ 'ਚ ਵਿਚਾਰ ਕੀਤਾ ਜਾਂਦਾ ਹੈ। ਤਾਂ ਯਾਨੀ ਇਸ ਦ੍ਰਿਸ਼ਟੀਕੋਣ ਤੋਂ ਸੋਚਿਆ ਜ਼ਰੂਰ ਜਾ ਰਿਹਾ ਹੈ। ਹੋ ਸਕਦਾ ਹੈ ਜੀ ਮਤਲਬ ਕਿ ਅਮਰਤਪਾਲ ਸਿੰਘ ਤੁਹਾਨੂੰ ਵਿਧਾਨ ਸਭਾ ਦਾ ਇਲੈਕਸ਼ਨ ਲੜਦੇ ਨਜ਼ਰ ਆ ਜਾਣ। ਤਾਂ ਉਹਦੇ ਵਾਸਤੇ ਜੀ ਇੱਕ ਸੀਟ ਦੀ ਚਰਚਾ ਇਸ ਵੇਲੇ ਤਲਵੰਡੀ ਸਾਬੋ ਦੀ ਹੈ, ਕਿਉਂਕਿ ਜਨਰਲ ਵੀ ਹੈ ਨਾ, ਤਖਤ ਦੀ ਜੀ ਸੀਟ ਵੀ ਆ ਗਈ। ਤੋ ਇਸ ਵਾਸਤੇ ਕਾਫੀ ਇਸ ਮਾਮਲੇ ਦੇ ਵਿੱਚ ਡਿਵੈਲਪਮੈਂਟ ਹੈਗੀਆਂ। ਜੇ ਤੁਸੀਂ ਵੇਖੋਗੇ ਤਾਂ ਕਿ ਮਾਲਵੇ ਦੇ ਵਿੱਚ ਪੈਰ ਪਸਾਰੇ ਜਾ ਰਹੇ ਆ। ਵਾਰਸ ਪੰਜਾਬ ਦੇ ਜੋ ਅਕਾਲੀ ਦਲ ਹੈ, ਵੈਸੇ ਉਹ ਵੀ ਅਕਾਲੀ ਦਲ ਹੀ ਹੈ, ਤੇ ਬਹੁਤ ਸਾਰੇ ਲੋਕ ਜਿਹੜੇ ਹਾਲੇ ਮਤਲਬ ਕਿ ਕੋਈ ਫੈਸਲਾ ਕਰਨਾ ਚਾਹੁੰਦੇ ਆ, ਸਵੈ ਨਿਰਣਾ ਲੈਣਾ ਚਾਹੁੰਦੇ ਆ ਕਿ ਅਸੀਂ ਕਿੱਧਰ ਨੂੰ ਜਾਣਾ ਹੈ। ਤਾਂ ਉਹਨਾਂ ਦੇ ਜੀ ਵਿੱਚ ਵੀ ਹੁਣ ਕਿਤੇ ਨਾ ਕਿਤੇ ਇੱਕ ਆਪਸ਼ਨ ਜਿਹੜਾ ਹੈ ਅਕਾਲੀ ਦਲ ਵਾਰਸ ਪੰਜਾਬ ਦੇ, ਉਹਨਾਂ ਦੀ ਨਜ਼ਰ ਦੇ ਵਿੱਚ ਹੈਗਾ ਕਿ ਇੱਧਰ ਨੂੰ ਜਾਇਆ ਜਾ ਜੀ ਸਕਦਾ। ਬਾਕੀ ਦੇਖੋ ਰਾਜਨੀਤੀ ਦੇ ਵਿੱਚ ਬਹੁਤ ਕੁਝ ਜਿਹੜਾ ਸਮਾਂ ਤੈਅ ਕਰਦਾ ਹੁੰਦਾ ਹੈ ਕਿ ਕਹਾਣੀ ਕਿੱਧਰ ਨੂੰ ਜਾਂਦੀ ਹੈ। ਪਰ ਇਹਦੇ ਵਿੱਚ ਇੱਕ ਚੀਜ਼ ਤੇ ਸਾਫ਼ ਹੈ, ਸਪਸ਼ਟ ਹੈ ਕਿ ਜੇਕਰ ਆਪਾਂ ਮਾਲਵੇ ਦੇ ਵਿੱਚ ਉਭਾਰ ਦੇਖਦੇ ਹਾਂ ਜੀ ਮੰਨ ਲਓ ਅਕਾਲੀ ਦਲ ਵਾਰਸ ਪੰਜਾਬ ਦੇ ਜਥੇਬੰਦੀ ਦਾ, ਤਾਂ ਉਹਦਾ ਨੁਕਸਾਨ ਤੇ ਜ਼ਰੂਰ ਹੋਏਗਾ, ਚਾਹੇ ਉਹ ਅਕਾਲੀ ਵੋਟ ਨੂੰ ਹੋਵੇ ਤੇ ਚਾਹੇ ਕਿਸੇ ਦੂਜੇ ਨੂੰ ਫਾਇਦਾ ਹੋਵੇ। ਉਹਦਾ ਜੀ ਨੁਕਸਾਨ ਤੇ ਜ਼ਰੂਰ ਹੋਏਗਾ, ਪਰ ਇਹ ਵੇਖਣਾ ਹੋਏਗਾ ਕਿ ਕਿੰਨੀ ਕੁ ਪਕੜ ਬਣਦੀ ਹੈ। ਪਕੜ ਬਣਨ ਦੀ ਜਿਹੜੀ ਮਜ਼ਬੂਤੀ ਹੁੰਦੀ ਆ ਉਹ ਵੀ ਬਹੁਤ ਵੱਡਾ ਰੋਲ ਅਦਾ ਕਰਦੀ ਹੈ ਨਾ, ਨੁਮਾਇਆ ਰੋਲ ਅਦਾ ਕਰਦੀ ਹੈ ਇਸ ਸਾਰੀ ਸਮੀਕਰਨਾਂ ਦੀ ਖੇਡ ਦੇ ਵਿੱਚ।
ਜੀ, ਬਿਲਕੁਲ। ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਉਧਰ ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਸੁਣਵਾਈ ਹੋਈ ਹੈ ਜੀ। ਹਾਂਜੀ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਮਾਮਲਾ ਜਿਹੜਾ ਹੈ ਉਹ ਗਿਆ ਵਾ। ਅੱਛਾ, ਜੀ, ਇਹਦੇ ਵਿੱਚ ਅੱਗੇ ਵੀ ਆਪਾਂ ਗੱਲ ਕੀਤੀ ਆ ਕਿ ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਵੈਸੇ ਤੇ ਪੰਜਾਬ ਸਰਕਾਰ ਤੇ ਚੁੱਪ ਹੀ ਕਰ ਗਈ। ਸਿਆਸੀ ਤੌਰ ਜੀ, ਤੇ ਜਾਂ ਆਪਾਂ ਐਕਸ਼ਨ ਦੇ ਤੌਰ ਤੇ ਵੇਖੀਏ ਤੇ ਇੰਨੀ ਜ਼ਿਆਦਾ ਹਲਚਲ ਨਹੀਂ ਹੈ। ਪਰ ਹਾਈ ਜੀ, ਕੋਰਟ ਦੇ ਵਿੱਚ ਇਹ ਮਾਮਲਾ ਜਿਹੜਾ ਉਹ ਸੁਣਿਆ ਜ਼ਰੂਰ ਗਿਆ। ਸੁਣਵਾਈ ਦੇ ਦੌਰਾਨ ਇਹ ਸਾਹਮਣੇ ਆਇਆ ਤੱਥ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਾਮਲੇ ਦੇ ਵਿੱਚ ਸਹਿਯੋਗ ਕਰ ਰਹੀ ਹੈ, ਲੇਕਿਨ ਹੁਣ ਤੱਕ ਪਾਵਨ ਸਰੂਪਾਂ ਨਾਲ ਸੰਬੰਧਿਤ ਪੂਰਾ ਡਾਟਾ ਜਿਹੜਾ ਹੈ ਉਹ ਵਿਸ਼ੇਸ਼ ਜਾਂਚ ਟੀਮ ਯਾਨੀ SIT ਨੂੰ ਉਪਲਬਧ ਨਹੀਂ ਕਰਵਾਇਆ ਗਿਆ। ਹਾਈ ਕੋਰਟ ਦੇ ਜੀ, ਵਿੱਚ ਇਸ ਗੱਲ ਤੇ ਵੀ ਸਵਾਲ ਉੱਠੇ ਕਿ ਜਾਂਚ ਦੇ ਵਿੱਚ ਦੇਰੀ ਕਿਉਂ ਹੋ ਰਹੀ ਆ। ਮਹੱਤਵਪੂਰਨ ਸੁਣਵਾਈ ਆ। ਅੱਛਾ, ਹੁਣ ਜਿਹੜੇ ਪਟੀਸ਼ਨ ਕਰਤਾ ਦੇ ਵਕੀਲ ਸੀਗੇ ਉਹਨਾਂ ਨੇ ਅੱਜ ਦੱਸਿਆ ਕਿ ਇੱਕ ਵਾਰ ਫਿਰ ਨਵੀਂ ਅਰਜ਼ੀ ਅਸੀਂ ਦਾਖਲ ਕਰਾਂਗੇ ਤਾਂ ਕਿ ਜਾਂਚ ਪ੍ਰਕਿਰਿਆ ਦੇ ਵਿੱਚ ਤੇਜ਼ੀ ਲਿਆਂਦੀ ਜਾ ਸਕੇ ਤੇ ਜ਼ਿੰਮੇਦਾਰ ਲੋਕ ਆ ਜਿਹੜੇ ਉਹਨਾਂ ਦੀ ਜਵਾਬਦੇਹੀ ਤੈਅ ਹੋ ਸਕੇ। ਤੇ ਇਸ ਜੀ, ਦਰਮਿਆਨ ਹਾਈ ਕੋਰਟ ਨੇ ਸਪਸ਼ਟ ਕੀਤਾ ਕਿ 30 ਜਨਵਰੀ ਨੂੰ ਹੋਣ ਵਾਲੀ ਜਿਹੜੀ ਸੁਣਵਾਈ ਆ ਯਾਨੀ ਅਗਲੀ ਸੁਣਵਾਈ ਆ ਉਹਦੇ ਵਿੱਚ ਵਿਸਥਾਰ ਨਾਲ ਬਹਿਸ ਹੋਏਗੀ। ਮਤਲਬ ਕਿ ਉਦਣ ਕਾਫੀ ਗਰਮਾ ਗਰਮ ਬਹਿਸ ਹੋਣ ਦੀ ਸੰਭਾਵਨਾ ਹੈ। ਤਾਂ ਸਾਫ਼ ਹੈ, ਹੁਣ ਸਪਸ਼ਟ ਹੈ ਕਿ ਜਾਂਚ ਪੜਤਾਲ ਦਾ ਚਲੋ ਸਟੇਟਸ ਵੀ ਉੱਥੇ ਪਤਾ ਲੱਗ ਜਾਏਗਾ ਗੁਰਪ੍ਰੀਤ। ਪਰ ਜਿਹੜਾ ਰਸੋਖਾਨਾ ਵਾਲਾ ਮਾਮਲਾ ਸੀਗਾ ਨਾਭ ਕਮਲ ਜੀ, ਰਾਜਾ ਸਾਹਿਬ ਦੀ ਜਿਹੜੀ ਉਹ ਧਾਰਮਿਕ ਅਸਥਾਨ ਤੇ ਇੱਕ ਕਹਾਣੀ ਵਿਗੜ ਗਈ ਇਹਨਾਂ ਦੇ ਦਾਅਵੇ ਤੋਂ, ਤਾਂ ਜੀ, ਇੱਥੇ ਤਾਂ ਜੇ ਵੇਖੀਏ ਤੇ ਹੁਣ ਇਸ ਮਾਮਲੇ 'ਚ ਚੁੱਪੀ ਹੈ। ਇਹ ਪਤਾ ਨਹੀਂ ਡੀਲ ਹੈ ਜਾਂ ਡੀਲ ਹੈ। ਜੀ, ਹੁਣ ਡੀਲ ਹੈ ਜਾਂ ਡੀਲ ਹੈ ਮੈਨੂੰ ਨਹੀਂ ਹੂੰ, ਪਤਾ, ਕਿਉਂਕਿ ਕਈ ਵਾਰੀ ਹੁੰਦਾ ਨਾ ਕਿ ਜਦੋਂ ਰਾਜਨੀਤੀ ਦੇ ਵਿੱਚ ਸੇਕ ਲੱਗਦਾ ਕਿਸੇ ਮੁੱਦੇ ਤੋਂ ਤਾਂ ਫਿਰ ਰਾਜਨੀਤਿਕ ਬੰਦੇ ਥੋੜੇ ਡਰ ਜੀ, ਜਾਂਦੇ ਨੇ, ਥੋੜੇ ਸੰਭਲ ਜਾਂਦੇ ਨੇ। ਕਿ ਉਸ ਝਟਕੇ ਨੇ ਬਿਲਕੁਲ, ਮਾਨ ਸਰਕਾਰ ਨੂੰ ਡਰਾਇਆ ਥੋੜਾ ਜਿਹਾ, ਜਾਂ ਕੋਈ ਡੀਲ ਡੀਲ ਦਾ ਵੀ ਇੱਕ ਐਂਗਲ ਲਿਆ ਜਾ ਸਕਦਾ ਹੈ ਕਿ ਜਲੰਧਰ ਵਾਲੇ ਭਾਜੀ ਭਾਜੀ ਨਾਲ ਜਿਸ ਸਮੇਂ ਤੋਂ ਮੀਟਿੰਗਾਂ ਹੋਈਆਂ ਨੇ, ਪਹਿਲਾਂ ਤੇ ਇਹਨਾਂ ਨੇ ਵਿਜੀਲੈਂਸ ਜੀ, ਤੱਕ ਮਗਰ ਲਾ ਰੱਖੀ, ਉਹਨਾਂ ਮੀਟਿੰਗਾਂ ਤੋਂ ਬਾਅਦ ਕੁਝ ਚੀਜ਼ਾਂ ਬਦਲ ਗਈਆਂ। ਇਹ ਸਾਡਾ ਸ਼ੱਕ ਹੈ। ਜੇ ਕੋਈ ਜੀ, ਮੈਨੂੰ ਐਵੀਡੈਂਸ਼ਲੀ ਕਹੇ ਕਿ ਤੂੰ ਸਾਬਤ ਕਰ, ਮੈਂ ਨਹੀਂ ਕਰ ਪਾਉਂਗਾ। ਪਰ ਜੀ, ਕਿਤੇ ਨਾ ਕਿਤੇ ਇਤਫਾਕ ਹੈ ਇਹਨਾਂ ਜੀ, ਚੀਜ਼ਾਂ ਦਾ। ਦੇਖਦੇ ਹਾਂ ਕਿ ਹੂੰ, ਹੁਣ ਹਾਈ ਕੋਰਟ ਦੇ ਵਿੱਚ ਸੁਣਵਾਈ ਦਾ ਸਟੇਟਸ ਜਿਹੜਾ ਹੈ ਉਹ ਚੈੱਕ ਕਰਕੇ ਅੱਗੇ ਇਹਦੇ 'ਚ ਜਦੋਂ 30 ਜਨਵਰੀ ਨੂੰ ਬਹਿਸ ਹੋਏਗੀ ਤਾਂ ਉਹਦੇ 'ਚ ਕੀ ਨਿਕਲਦਾ। ਇੰਟਰਸਟਿੰਗ ਹੈ। ਪਰ ਇੱਥੇ ਤੁਸੀਂ ਵੇਖਿਆ ਹੋਣਾ ਕਿ ਜਿੰਨੀ ਜ਼ੋਰਦਾਰ ਤਰੀਕੇਕਾਰੀ ਦੇ ਨਾਲ ਪੈਰਵਾਈ ਦਾ ਇਹਨਾਂ ਨੇ ਦਾਅਵਾ ਕੀਤਾ ਸੀਗਾ, ਉਹ ਰਸੋਖਾਨਾ ਵਾਲੇ ਮਾਮਲੇ ਨੇ ਬਿਲਕੁਲ ਇਹਨਾਂ ਨੂੰ ਸ਼ਿੱਥਿਆਂ ਪਾ ਦਿੱਤਾ, ਬਿਲਕੁਲ ਢਿੱਲੇ ਹੋ ਗਏ ਨੇ। ਜੀ, ਬਿਲਕੁਲ, ਬਿਲਕੁਲ। ਇਸ ਤੋਂ ਅੱਗੇ ਜੇਕਰ ਵਧੀਏ ਤਾਂ ਉਧਰ ਜਲੰਧਰ 'ਚ ਪੋਸਟਰਾਂ ਤੇ ਕਾਲਖ ਮਲ ਦਿੱਤੀ ਗਈ। ਹਾਂਜੀ, ਦੇਖੋ ਇਹ ਤੇ ਸਮਝ ਤੋਂ ਬਾਹਰ ਹੈ। ਵੈਸੇ ਅੱਜ ਇੱਕ ਜਲੰਧਰ ਨਾਲ ਜੁੜੀ ਹੀ ਆਪਾਂ ਅਪਡੇਟ ਲੈ ਲਈਏ ਕਿ ਜੀ, ਤੁਸੀਂ ਵੇਖਿਆ ਹੋਣਾ ਕਿ ਕੱਲ ਜਦੋਂ ਪਦਮ ਭੂਸ਼ਣ ਤੇ ਪਦਮ ਸ਼੍ਰੀ ਅਵਾਰਡ ਜਿਹੜੇ ਐਲਾਨੇ ਗਏ ਸਨ, ਤੁਹਾਨੂੰ ਯਾਦ ਹੋਏਗਾ ਜੀ, ਜੀ, ਤਾਂ ਉਹਦੇ ਵਿੱਚ ਡੇਰਾ ਵੱਲਾਂ ਦੇ ਨਿਰੰਜਨ ਦਾਸ ਜੀ ਜਿਹੜੇ ਆ, ਸੰਤ ਨਿਰੰਜਨ ਦਾਸ, ਉਹਨਾਂ ਦਾ ਵੀ ਨਾਮ ਆਇਆ ਸੀਗਾ। ਤੁਸੀਂ ਦੇਖਿਆ ਹੋਣਾ ਬਿਲਕੁਲ, ਉਸ ਸੂਚੀ ਦੇ ਵਿੱਚ। ਜੀ, ਤੇ ਅੱਜ ਅਧਿਕਾਰਤ ਤੌਰ ਤੇ ਪ੍ਰਧਾਨ ਮੰਤਰੀ ਜੀ ਦਾ ਵਿਜ਼ਿਟ ਡੇਰਾ ਵੱਲਾਂ ਦਾ ਜਿਹੜਾ ਹੈ ਉਹ ਐਲਾਨਿਆ ਜਾਂਦਾ ਹੈ। ਤਾਂ ਅਸੀਂ ਇਸੇ ਜੀ, ਕਰਕੇ ਕਹਿੰਦੇ ਹਾਂ ਕਿ ਕੋਈ ਡਿਜ਼ਰਵ ਕਰਦਾ ਹੋ ਸਕਦਾ ਹੈ, ਪਰ ਟਾਈਮਿੰਗ ਬੜੀ ਦਿਲਚਸਪ ਰਹਿੰਦੀ ਹੈ ਕੁਝ ਮਾਮਲਿਆਂ ਦੇ ਵਿੱਚ, ਬੜੀ ਦਿਲਚਸਪ ਜੀ, ਰਹਿੰਦੀ ਹੈ। ਤਾਂ ਖੈਰ, ਦੁਆਬੇ ਦੀ ਪੋਲਿਟਿਕਸ ਦੇ ਵਿੱਚ ਡੇਰਾ ਵੱਲਾਂ ਰਸੋਖਾਨਾ ਨਾਲ ਆਪਾਂ ਗੱਲ ਕੀਤੀ ਕਿ ਉੱਥੇ ਵੀ ਬਹੁਤ ਸੰਗਤ ਜੁੜੀ ਹੋਈ ਹੈ ਉਸ ਧਾਰਮਿਕ ਅਸਥਾਨ ਦੇ ਨਾਲ ਵੀ, ਡੇਰਾ ਵੱਲਾਂ ਦੇ ਨਾਲ ਵੀ। ਬਿਲਕੁਲ, ਕੀ ਜੀ, ਅੱਗੇ ਦੀ ਕੋਈ ਤਿਆਰੀ ਹੈ? ਇੱਕ ਬੜਾ ਵੱਡਾ ਪ੍ਰਸ਼ਨ ਹੈ। ਹੂੰ, ਕਿਉਂਕਿ ਦੇਖੋ, ਜੀ, ਮੇਨ ਇਸ ਗੱਲ ਤੇ ਵੀ ਕਹਾਣੀ ਟਿਕਦੀ ਆ ਕਿ ਕੀ ਭਾਜਪਾ ਪੰਜਾਬ ਨੂੰ ਸੀਰੀਅਸਲੀ ਲੈਣ ਜਾ ਰਹੀ ਆ। ਜੇ ਸੀਰੀਅਸਲੀ ਲੈਣ ਜਾ ਹੂੰ, ਰਹੀ ਆ ਤੇ ਜਿਵੇਂ ਚੰਨੀ ਸਾਹਿਬ ਨਾਰਾਜ਼ ਚੱਲ ਰਹੇ ਨੇ, ਚੰਨੀ ਸਾਹਿਬ ਥੋੜੇ ਜੇ ਤੁਹਾਨੂੰ ਪਤਾ ਕਾਂਗਰਸ ਦੇ ਵਿੱਚ ਟੇਢੇ ਚੱਲ ਰਹੇ ਨੇ, ਕੀ ਕੋਈ ਧਮਾਕਾ ਹੋ ਸਕਦਾ ਹੈ? ਇਹ ਇੱਕ ਬੜਾ ਵੱਡਾ ਸਵਾਲ ਹੈ। ਤੇ ਖੈਰ, ਜੇ ਆਪਾਂ ਹੁਣ ਮੂਲ ਪ੍ਰਸ਼ਨ ਵੱਲ ਮੁੜੀਏ ਤਾਂ ਇੱਥੇ ਜੀ, ਜਲੰਧਰ ਦੇ ਵਿੱਚ ਪੋਸਟਰਾਂ ਤੇ ਜੋ ਕਾਲਖ ਪੋਤੀ ਗਈ ਆ ਉਸ ਤੋਂ ਬਾਅਦ ਮਾਹੌਲ ਕਾਫੀ ਗਰਮਾ ਗਿਆ ਅੱਜ, ਕਾਫੀ ਜੀ, ਗਰਮਾ ਗਿਆ।
ਤੇ ਮੇਰੇ ਖਿਆਲ ਦੇ ਨਾਲ ਇਹ ਜਿਹੜੇ ਫਲੈਕਸ ਸੀਗੇ, ਇਹਦੇ ਵਿੱਚ ਬਸਪਾ ਦੇ ਜਿਹੜੇ ਕੁਛ ਅਹੁਦੇਦਾਰ ਸੀ, ਉਹਨਾਂ ਦੀਆਂ ਫੋਟੋਆਂ ਸੀਗੀਆਂ। ਹੁਣ ਦੂਜੇ ਪਾਸੇ ਜਿਹੜੇ ਪਾਰਟੀ ਦੇ ਇੰਚਾਰਜ ਆ, ਉਹ ਬੋਲੇ ਆ ਕਿ ਸੋਚੀ ਸਮਝੀ ਸਾਜ਼ਿਸ਼ ਹੈ, ਦੋਸ਼ੀਆਂ ਜੀ, ਤੇ ਕਾਰਵਾਈ ਦੀ ਮੰਗ ਵੀ ਕੀਤੀ ਗਈ। ਤੁਹਾਨੂੰ ਪਤਾ ਹੀ ਹੈ ਬਸਪਾ ਦਾ ਜਲੰਧਰ ਏਰੀਏ ਦੇ ਵਿੱਚ ਖਾਸ ਤੌਰ ਤੇ ਆਪਾਂ ਕੁਝ ਇਲਾਕਿਆਂ 'ਚ ਵੇਖਦੇ ਹਾਂ ਕਿ ਇਹਨਾਂ ਦਾ ਅੱਜ ਵੀ ਬਹੁਤ ਜ਼ੋਰ ਹੈ। ਤੇ ਇਹ ਬਸਤੀ ਬਿਲਕੁਲ। ਦਾਨਿਸ਼ਮੰਦਾਂ ਦੀ ਘਟਨਾ ਹੈ, ਜਿਸ ਨੂੰ ਰਿਪੋਰਟ ਕੀਤਾ ਗਿਆ ਦੈਨਿਕ ਭਾਸਕਰ ਬਣੀ ਹੋਈ। ਤਾਂ ਖੈਰ, ਇਹ ਆਪਣੇ ਆਪ ਦੇ ਵਿੱਚ ਮੇਰੇ ਖਿਆਲ ਦੇ ਨਾਲ ਕੋਈ ਚੰਗੀ ਗੱਲ ਨਹੀਂ ਹੈ, ਕਿਉਂਕਿ ਜੀ, ਤੁਹਾਨੂੰ ਪਤਾ ਹੈ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਆਉਣ ਵਾਲਾ ਹੈ। ਤਾਂ ਉਸ ਮੌਕੇ ਤੇ ਜੇ ਇਸ ਤਰ੍ਹਾਂ ਦਾ ਕੋਈ ਧਾਰਮਿਕ ਆਯੋਜਨ ਹੈ, ਤਾਂ ਇਹਨਾਂ ਮੌਕਿਆਂ ਤੇ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰਦੀ ਹੈ, ਤਾਂ ਸਮਝ ਸਕਦੇ ਹਾਂ ਆਪਾਂ ਜਲੰਧਰ ਦੇ ਵਿੱਚ ਅੱਗੇ ਹਿੰਦੂ ਮੁਸਲਿਮ ਵੀ ਹੋ ਚੁੱਕਾ ਹੈ। ਜੀ, ਇਹ ਮਤਲਬ ਕਿ ਕਾਬਲੇ ਗੌਰ ਆ ਕਿ ਹਿੰਦੂ ਮੁਸਲਿਮ ਮਾਮਲਾ ਵੀ ਬਣ ਚੁੱਕਾ ਹੈ। ਤੇ ਬਿਲਕੁਲ। ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਹ ਧੁੜਕੂ ਹੈ, ਸਾਨੂੰ ਇਹ ਹੈ ਕਿ ਪੰਜਾਬ ਦੇ ਵਿੱਚ ਐਸਸੀ ਵਰਸਸ ਜੱਟ, ਪੰਜਾਬੀ ਵਰਸਸ ਪ੍ਰਵਾਸੀ, ਜਾਂ ਹਿੰਦੂ ਵਰਸਸ ਸਿੱਖ ਬਣਾਇਆ ਜਾ ਸਕਦਾ ਹੈ। ਸੋ ਇਸ ਕਰਕੇ ਚੁਕੰਨੇ ਰਹਿਣ ਦੀ ਜ਼ਰੂਰਤ ਹੈ, ਪ੍ਰਸ਼ਾਸਨ ਨੂੰ ਵੀ ਚੁਕੰਨੇ ਰਹਿਣ ਦੀ ਜ਼ਰੂਰਤ ਆ, ਲੋਕਾਂ ਨੂੰ ਵੀ। ਦੇਖੋ ਠੀਕ ਆ, ਕੁਝ ਮਾਮਲੇ ਵਿਗੜ ਜਾਂਦੇ ਨੇ, ਕਈ ਵਾਰ ਹੁੰਦਾ ਕਿਸੇ ਤੋਂ ਗਲਤੀ ਵੀ ਹੋ ਜਾਂਦੀ ਆ, ਕਈ ਵਾਰ ਕੋਈ ਸਾਜ਼ਿਸ਼ ਵੀ ਕਰ ਦਿੰਦਾ, ਤਾਂ ਸਾਨੂੰ ਘਟਨਾ ਦਰ ਘਟਨਾ, ਜਿਵੇਂ ਆਪਾਂ ਬੇਅਦਬੀ ਦੀਆਂ ਘਟਨਾਵਾਂ ਪਿਛਲੇ ਹਫ਼ਤੇ ਦੇਖੀਆਂ ਸੀ ਗੁਰਪ੍ਰੀਤਾ, ਉੱਥੇ ਵੀ ਆਪਣਾ ਬਿਲਕੁਲ। ਇਹੋ ਹੀ ਸੀ ਕਹਿਣਾ ਕਿ ਭਾਈ ਘਟਨਾ ਦਰ ਘਟਨਾ ਸਾਨੂੰ ਨਿਚੋੜ ਕੱਢ ਕੇ ਤੁਰਨ ਦੀ ਜ਼ਰੂਰਤ ਆ, ਕਿ ਅਸੀਂ ਇੱਕ ਜੀ, ਮਿੱਥ ਮੰਨ ਕੇ ਨਾ ਚੱਲੀਏ ਕਿ ਏਦਾਂ ਹੋ ਗਿਆ ਜੀ, ਏਦਾਂ ਹੋ ਗਿਆ। ਸਾਨੂੰ ਹਰ ਘਟਨਾ ਜਿਹੜੀ ਹੈ ਉਹ ਬਰੀਕੀ ਦੇ ਨਾਲ ਵੇਖਣੀ ਤੇ ਵਾਚਣੀ ਚਾਹੀਦੀ ਆ। ਸੋ ਇਸ ਕਰਕੇ ਭਾਈਚਾਰਕ ਸਾਂਝ ਦੀ ਜੇ ਆਪਾਂ ਗੱਲ ਕਰਦੇ ਹਾਂ, ਤੇ ਇੱਥੋਂ ਦੇ ਲੋਕਾਂ ਨੂੰ ਵੀ ਬੜਾ ਜ਼ਿੰਮੇਵਾਰ ਤੇ ਬੜਾ ਸੁਚੇਤ ਰਹਿਣਾ ਪਊਗਾ। ਮੈਂ ਅਗਾਊਂ ਗੱਲ ਕਰ ਲੈਣਾ, ਕਈ ਵਾਰ ਕਰਦੇ ਆ ਗੱਲ ਆਪਾਂ, ਤਾਂ ਅਗਾਊਂ ਕਰਨੀ ਜੀ, ਵੀ ਬਣਦੀ ਹੈ। ਮੈਨੂੰ ਡਰ ਹੈ, ਮੇਰਾ ਤੌਖਲਾ ਹੈ, ਹੋ ਸਕਦਾ ਹੈ ਜੀ, ਮੈਂ ਗਲਤ ਸਾਬਤ ਹੋਵਾਂ, ਔਰ ਮੈਂ ਉਮੀਦ ਕਰਦਾ ਤੇ ਦੁਆ ਵੀ ਕਰਦਾ ਕਿ ਮੈਂ ਗਲਤ ਹੋਵਾਂ। ਜੀ, ਮੈਨੂੰ ਇਉਂ ਲੱਗਦਾ ਹੈ ਕਿ ਇੱਕ ਦੋ ਘਟਨਾਵਾਂ ਪੰਜਾਬ ਦੇ ਵਿੱਚ ਬਹੁਤ ਵੱਡੀਆਂ ਵਾਪਰ ਸਕਦੀਆਂ ਗੁਰਪ੍ਰੀਤ। ਸੋ ਜੀ। ਸੁਚੇਤ ਰਹਿਣ ਦੀ ਜ਼ਰੂਰਤ। ਹੂੰ। ਜੀ, ਬਿਲਕੁਲ ਸੁਚੇਤ ਰਹਿਣ ਦੀ ਬਹੁਤ ਲੋੜ ਹੈ, ਕਿਉਂਕਿ ਇੱਥੇ ਵੱਡੇ-ਵੱਡੇ ਕਾਂਡ, ਵੱਡੇ-ਵੱਡੇ ਧਮਾਕੇ ਦੇਸ਼ 'ਚ ਹੋ ਜਾਂਦੇ ਨੇ ਤੇ ਬਾਅਦ ਦੇ ਵਿੱਚ ਖਬਰਾਂ ਨਿਕਲਦੀਆਂ ਨੇ ਵੀ ਸਰਕਾਰ ਤੋਂ, ਏਜੰਸੀਆਂ ਤੋਂ ਇਸ ਦੀ ਜਾਣਕਾਰੀ ਸੀ, ਪਰ ਉਹਨਾਂ ਨੇ ਉਸ ਨੂੰ ਟਾਲਾ ਵੱਟਦਿਆਂ ਹੋਇਆਂ ਜਨਤਕ ਨਹੀਂ ਕੀਤਾ, ਜਾਂ ਫਿਰ ਜਿਹੜੇ ਪ੍ਰੀਕਾਸ਼ਨਸ ਲੈਣੇ ਚਾਹੀਦੇ ਸੀ ਉਹ ਲਏ ਨਹੀਂ। ਹੁਣ ਜੇਕਰ ਤੁਸੀਂ ਆਖ ਰਹੇ ਹੋ, ਕਿਸੇ ਤਰਕ ਆਧਾਰ ਹੀ ਆਖ ਰਹੇ ਹੋਵੋਗੇ। ਸੋ ਇਸ ਤੋਂ ਅੱਗੇ ਵਧੀਏ ਤਾਂ ਸੁਨੀਲ ਜਾਖੜ ਹੋਣਾ ਦਾ ਫੈਸਲਾ ਹੋ ਸਕਦਾ ਹੈ ਜੀ। ਕਿਹੜਾ ਫੈਸਲਾ ਅੜਿਆ ਹੋਇਆ ਸੁਨੀਲ ਜਾਖੜ ਹੋਣਾ ਦਾ? ਸੁਨੀਲ ਜਾਖੜ ਹੋਰਾਂ ਨੇ ਅਸਤੀਫਾ ਦੇ ਦਿੱਤਾ ਸੀਗਾ, ਤੁਹਾਨੂੰ ਯਾਦ ਜੇ ਹੋਵੇ ਤਾਂ। ਸੁਨੀਲ ਬਿਲਕੁਲ। ਜਾਖੜ ਅਸਤੀਫਾ ਦੇ ਗਏ ਸਨ ਜਦੋਂ ਇਲੈਕਸ਼ਨ ਹੋਇਆ ਸੀਗਾ 2024 ਵਾਲਾ ਸ਼ਾਇਦ। ਜੀ, ਤੇ ਉਹਤੇ ਬਾਅਦ ਅਜੇ ਆਪਾਂ ਅੱਗੇ ਆ ਕੇ ਦੇਖੀਏ ਤਾਂ ਇਹਨਾਂ ਦੇ ਬਰਾਬਰ ਕਾਰਜਕਾਰੀ ਪ੍ਰਧਾਨ ਜਿਹੜੇ ਸੀਗੇ ਉਹ ਲਾ ਦਿੱਤੇ ਗਏ ਸੀਗੇ, ਉਹਨਾਂ ਦਾ ਨਾਮ ਅਸ਼ਵਨੀ ਸ਼ਰਮਾ ਜੀ। ਤਾਂ ਜੀ, ਫਿਲਹਾਲ ਕੀ ਆ ਕਿ ਹੁਣ ਉੱਤੇ ਇਹਨਾਂ ਦੇ ਪਾਰਟੀ ਦੇ ਪ੍ਰਧਾਨ ਜਿਹੜੇ ਉਹ ਬਦਲ ਚੁੱਕੇ ਆ, ਕਿਉਂਕਿ ਪਹਿਲਾਂ ਸਨ ਨੱਡਾ ਸਾਹਿਬ। ਤੇ ਜੀ, ਨੱਡਾ ਸਾਹਿਬ ਕਿਉਂਕਿ ਤੁਹਾਨੂੰ ਪਤਾ ਆਪਣੇ ਗੁਆਂਢੀ ਆ ਜੀ, ਹਿਮਾਚਲ ਤੋਂ ਜੀ, ਆ, ਤੇ ਉਹ ਪੰਜਾਬ ਦੀ ਪੋਲਿਟਿਕਸ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਆ। ਉਹਨਾਂ ਨੂੰ ਪਤਾ ਹੈ ਕਿ ਜਾਖੜ ਫੈਮਿਲੀ ਇੱਕ ਇਸ ਤਰ੍ਹਾਂ ਦੀ ਫੈਮਿਲੀ ਆ ਜੋ ਜਾਟਾਂ 'ਚ, ਯਾਨੀ ਜੱਟਾਂ 'ਚ ਵੀ ਪ੍ਰਭਾਵ ਰੱਖਦੀ ਆ, ਹਿੰਦੂਆਂ 'ਚ ਵੀ ਪ੍ਰਭਾਵ ਰੱਖਦੀ ਹੈ, ਤੇ ਜਿਨ੍ਹਾਂ ਦੀ ਬੋਲ ਚਾਲ ਦੀ ਸ਼ੈਲੀ ਵਗੈਰਾ ਜੋ ਵੀ ਹੈ ਉਹ ਸਾਰੇ ਪੰਜਾਬੀਆਂ ਨੂੰ ਅਪੀਲ ਕਰਦੀ ਆ। ਤੋ ਇਸ ਕਰਕੇ ਬਿਲਕੁਲ। ਮਤਲਬ ਕਿ ਉਹ ਅਸਤੀਫਾ ਪੈਂਡਿੰਗ ਹੀ ਪਿਆ ਸੀਗਾ, ਪਰ ਕਿਉਂਕਿ ਹੁਣ ਉੱਤੇ ਪਾਰਟੀ ਦੇ ਪ੍ਰਧਾਨ ਬਦਲ ਚੁੱਕੇ ਆ, ਨਿਤਿਨ ਨਵੀਨ ਜੀ ਆ ਗਏ ਨੇ, ਤਾਂ ਹੋ ਜੀ, ਸਕਦਾ ਹੈ ਕਿ ਇਹਨਾਂ ਤੇ ਵੀ ਫੈਸਲਾ ਆ ਜਾਵੇ। ਤਾਂ ਪਰ ਹੂੰ, ਮੇਰਾ ਇਹ ਮੰਨਣਾ, ਜੇ ਤੁਸੀਂ ਵਿਅਕਤੀਗਤ ਤੌਰ ਤੇ ਪੁੱਛੋਗੇ ਮੈਨੂੰ ਮੇਰੀ ਰਾਏ, ਜੀ, ਕਿ ਜਿਵੇਂ ਅਸ਼ਵਨੀ ਸ਼ਰਮਾ ਜੀ ਆ, ਉਹਨਾਂ ਦਾ ਜਿਹੜਾ ਸਟਾਈਲ ਆ ਬੋਲਣ ਦਾ, ਚਾਲਣ ਦਾ, ਤਾਂ ਮੈਂ ਉਹਦੇ ਮੁਕਾਬਲੇ ਜੇ ਦੇਖਾਂ ਸੁਨੀਲ ਜਾਖੜ, ਜਿਨ੍ਹਾਂ ਨੂੰ ਮਤਲਬ ਕਿ ਤੁਸੀਂ ਦੇਖ ਲਓ ਕਿ ਭਾਜਪਾ ਦੇ ਜਿਹੜੇ ਦੂਜੇ ਪ੍ਰਧਾਨ ਨੇ, ਕਾਰਜਕਾਰੀ ਪ੍ਰਧਾਨ ਨੇ, ਮੈਨੂੰ ਲੱਗਦਾ ਕਿ ਪੂਰੇ ਪੰਜਾਬੀਆਂ ਨੂੰ ਉਹਨਾਂ ਦਾ ਨਾਮ ਵੀ ਨਹੀਂ ਸ਼ਾਇਦ ਯਾਦ ਹੋਣਾ। ਉਹ ਬਿਲਕੁਲ। ਕਿੱਥੋਂ ਐਮਐਲਏ ਨੇ ਸ਼ਰਮਾ ਜੀ, ਮੈਨੂੰ ਲੱਗਦਾ ਕਿ ਉਹਨਾਂ ਦਾ ਹਲਕਾ ਵੀ ਨਹੀਂ ਪਤਾ ਹੋਣਾ ਬਹੁਤ ਸਾਰੇ ਲੋਕਾਂ ਨੂੰ, ਜਦ ਕਿ ਸੁਨੀਲ ਜਾਖੜ ਐਮਐਲਏ ਨਹੀਂ ਹੈ। ਜੀ, ਜੀ, ਕਿਸੇ ਨੂੰ ਵੀ ਪੁੱਛ ਲਓ ਕਿ ਸੁਨੀਲ ਜਾਖੜ ਕੌਣ ਆ। ਹੂੰ, ਤੋ ਇਸ ਕਰਕੇ ਤਰਜੀਹ ਤਾਂ ਇਹਨਾਂ ਦੀ ਬਿਲਕੁਲ। ਬਣਦੀ ਆ, ਪਰ ਇਹ ਅਸਤੀਫਾ ਦੇ ਗਏ ਸਨ। ਕੋਈ ਕਈ ਮਹੀਨੇ ਹੋ ਗਏ ਨੇ ਕਿ ਇਹਨਾਂ ਨੇ ਅਸਤੀਫਾ ਦਿੱਤਾ ਹੋਇਆ, ਤਾਂ ਹੋ ਸਕਦਾ ਹੈ ਕਿ ਫੈਸਲਾ ਆ ਜਾਵੇ, ਯਾਨੀ ਇਹਨਾਂ ਨੂੰ ਪੱਕੇ ਤੌਰ ਤੇ ਬਣਾ ਦਿੱਤਾ ਜਾਵੇ ਕਿ ਹਾਂ ਭਾਈ ਤੁਸੀਂ ਅੱਗੇ ਲੱਗੋ। ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਚਾਰਾ ਤੇ ਮਾਰਿਆ ਪਿੱਛੇ, ਜੇ ਤੁਸੀਂ ਵੇਖਿਆ ਹੋਣਾ, ਪਰ ਗੱਲ ਬਣੀ ਨਹੀਂ ਆ। ਬਿਲਕੁਲ। ਉਹਨਾਂ ਨੇ ਇੱਕ ਦੋ
ਪ੍ਰੈਸ ਕਾਨਫਰੰਸਾਂ ਵੀ ਕੀਤੀਆਂ, ਇੱਛਾ ਵੀ ਜ਼ਾਹਰ ਕੀਤੀ, ਪਰ ਗੱਲ ਬਣੀ ਨਹੀਂ ਹੈ। ਜਦ ਕਿ ਸੁਨੀਲ ਜਾਖੜ, ਜੇ ਤੁਸੀਂ ਵੇਖੋਗੇ ਤੇ ਭਾਜਪਾ ਦੀ ਟੀਮ ਦੇ ਵਿੱਚ ਇੱਕ ਧਿਰ ਵਜੋਂ ਜ਼ਰੂਰ ਉੱਭਰੇ ਆ। ਤਾਂ ਇਹ ਤਾਂ ਹੁਣ ਉਹਨਾਂ ਨੇ ਬਿਲਕੁਲ ਫੈਸਲਾ ਕਰਨਾ ਕਿ ਕੀ ਇਹਨਾਂ ਤੋਂ ਕੰਟੀਨਿਊ ਕਰਵਾਉਣਗੇ ਜਾਂ ਕੋਈ ਨਵਾਂ ਪ੍ਰਧਾਨ ਲਾਉਂਦੇ ਆ, ਪਰ ਹੁਣ ਕਿਤੇ ਨਾ ਕਿਤੇ ਫੈਸਲਾ ਆਉਣ ਦੀ ਸੰਭਾਵਨਾ ਜ਼ਰੂਰ ਬਣੀ ਆ। ਬਿਲਕੁਲ, ਵੈਸੇ ਵੀ ਸੁਨੀਲ ਜਾਖੜ ਨੂੰ ਭਾਜਪਾ ਦੇ ਟੇਸਟ ਦਾ ਬੰਦਾ ਮੰਨਿਆ ਹੀ ਨਹੀਂ ਜਾਂਦਾ। ਉਹ ਥੋੜੀ ਆਪਣੀ ਅਲੱਗ ਬਾਗੀ ਕਿਸਮ ਦੇ ਵਿਚਾਰ ਵੀ ਕਈ ਵਾਰ ਰੱਖਦੇ ਨੇ। ਉਹਨਾਂ ਨੇ ਤਾਂ ਸਾਫ਼ ਮੀਟਿੰਗ 'ਚ ਵੀ ਕਿਹਾ ਹੋਇਆ ਵੀ ਪੰਜਾਬ ਨੂੰ ਹੋਰ ਨਜ਼ਰੀਏ ਨਾਲ ਦੇਖਣਾ ਚਾਹੀਦਾ, ਪੰਜਾਬ ਨੂੰ ਜਿੱਦਾਂ ਤੁਸੀਂ ਦੇਖਦੇ ਹੋ ਉਦਾਂ ਨਹੀਂ ਚੱਲਣਾ। ਸੋ ਖੈਰ ਉਹਦਾ ਦੇਖਦੇ ਹਾਂ ਇੱਕ ਬਣਦਾ ਕਾਰਨ ਹੈ ਕੀ ਨਾ, ਹੈ। ਕਾਰਨ ਹੈ ਜੀ, ਜੀ, ਗੁਰਪ੍ਰੀਤ, ਕਿਉਂਕਿ ਉਹ ਜਿਸ ਖਾਨਦਾਨ ਤੋਂ ਆਉਂਦੇ ਆ, ਇੱਕ ਤੇ ਜੀ, ਰਵਾਇਤੀ ਕਾਂਗਰਸੀ ਖਾਨਦਾਨ ਹੈ ਉਹਨਾਂ ਦਾ, ਦੂਜਾ ਉਹ ਬਿਲਕੁਲ। ਪੇਂਡੂ ਹਿੰਦੂ ਜੱਟ ਹੈ। ਹੂੰ, ਮਤਲਬ ਕਿ ਉਹ ਪੇਂਡੂ ਵੀ ਨੇ। ਅੱਜ ਵੀ ਇਹਨਾਂ ਦਾ ਜਿਹੜਾ ਤੁਸੀਂ ਹੈੱਡਕੁਆਟਰ ਕਹਿ ਲਓ, ਟਿਕਾਣਾ ਹੈ, ਬਿਲਕੁਲ ਇਹ ਵੀ ਮੇਰੇ ਇਲਾਕੇ ਦੇ ਨੇ ਨਾ, ਸਾਡੇ ਇਲਾਕੇ ਦੇ ਜੀ, ਬਹੁਤ ਪੋਲੀਟੀਸ਼ੀਅਨ ਆ। ਤਾਂ ਬਿਲਕੁਲ। ਇਹਨਾਂ ਦਾ ਜਿਹੜਾ ਬੇਸ ਹੈ ਉਹ ਅੱਜ ਵੀ ਪਿੰਡ ਆ। ਹੂੰ, ਸੋ ਇਸ ਜੀ, ਕਰਕੇ ਮਤਲਬ ਕਿ ਇਹਨਾਂ ਨੂੰ ਪਤਾ ਹੈ ਇਹਨਾਂ ਚੀਜ਼ਾਂ ਦਾ, ਕਿ ਜੇ ਭਾਜਪਾ ਨੇ ਕੋਈ ਚਾਂਸ ਦੇਖਣਾ ਹੈ ਤਾਂ ਤੁਹਾਨੂੰ ਕੁਝ ਖਾਸ ਮੁੱਦਿਆਂ ਤੇ ਕੰਮ ਕਰਨਾ ਹੀ ਪਏਗਾ। ਚਾਹੇ ਉਹ ਬਿਲਕੁਲ। ਸਿੱਖ ਸੈਂਟੀਮੈਂਟ ਦੇ ਨਾਲ ਜੁੜੇ ਮੁੱਦੇ ਨੇ, ਕਿਸਾਨੀ ਨਾਲ ਜੁੜੇ ਮੁੱਦੇ ਨੇ, ਜਾਂ ਪੰਜਾਬ ਦੇ ਕਰਜ਼ੇ ਦੇ ਲਿਹਾਜ਼ ਨਾਲ, ਤਾਂ ਉਹ ਕਹਿੰਦੇ ਨੇ। ਉਹਨਾਂ ਦੇ ਹੂੰ, ਕਹਿਣ ਦਾ ਮਕਸਦ ਜਿਹੜਾ ਹੈ ਨਾ, ਉਹ ਇਹੀ ਹੈ ਕਿ ਤੁਸੀਂ ਪੰਜਾਬ ਦੇ ਮੁੱਦਿਆਂ ਨੂੰ ਐਡਰੈਸ ਕੀਤੇ ਤੋਂ ਬਗੈਰ ਅੱਗੇ ਨਹੀਂ ਵਧ ਸਕਦੇ। ਜੀ, ਅਲਾਇੰਸ ਬਿਲਕੁਲ। ਵਾਲੀ ਕਹਾਣੀ ਵੀ ਤੇ ਇੱਥੋਂ ਹੀ ਨਿਕਲਦੀ ਹੈ ਨਾ। ਬਿਲਕੁਲ, ਬਿਲਕੁਲ। ਉਧਰ ਗੋਲਡੀ ਬਰਾੜ ਦੇ ਮਾਪਿਆਂ ਨੂੰ ਲੈ ਕੇ ਬੀਤੀ ਰਾਤ ਖਬਰ ਆਉਂਦੀ ਹੈ, ਦੇਰ ਰਾਤ ਖਬਰ ਆਉਂਦੀ ਹੈ ਤੇ ਅੱਜ ਮਾਪਿਆਂ ਨੂੰ ਉਸ ਤੇ ਕਹਿੰਦੇ ਅਦਾਲਤ 'ਚ ਪੇਸ਼ ਕੀਤਾ ਗਿਆ। ਹਾਂਜੀ, ਦੇਖੋ ਜਿਹੜਾ ਗੋਲਡੀ ਬਰਾੜ ਬੇਸਿਕਲੀ, ਜੇ ਤੁਸੀਂ ਵੇਖੋ ਕਿ ਇਹਨਾਂ ਦਾ ਪਿੰਡ ਤੇ ਫਰੀਦਕੋਟ ਜ਼ਿਲ੍ਹੇ 'ਚ ਪੈਂਦਾ, ਪਰ ਰਿਹਾਇਸ਼ ਇਹਨਾਂ ਦੀ ਮੁਕਤਸਰ ਆ, ਕਿਉਂਕਿ ਇਹਦਾ ਪਿਤਾ ਜਿਹੜਾ ਸੀਗਾ ਗੋਲਡੀ ਬਰਾੜ ਦਾ, ਉਹ ਪੁਲਿਸ ਡਿਪਾਰਟਮੈਂਟ ਦੇ ਵਿੱਚ ਸੀ। ਸ਼ਮਸ਼ੇਰ ਸਿੰਘ ਸ਼ੇਰਾ ਬੜਾ ਮਸ਼ਹੂਰ ਸੀ ਬੰਦਾ ਉਹ। ਤੇ ਜੀ, ਹੁਣ ਅਚਾਨਕ ਖਬਰ ਆਉਂਦੀ ਆ ਕਿ ਅੰਮ੍ਰਿਤਸਰ ਦੇ ਹੋਟਲ ਦੇ ਵਿੱਚੋਂ ਗ੍ਰਿਫਤਾਰੀ ਹੋਈ ਆ। 2 ਜੀ, ਸਾਲ ਤਕਰੀਬਨ ਕੋਈ ਪੁਰਾਣਾ ਮਾਮਲਾ ਹੈ, ਜਿਹਦੇ ਵਿੱਚ ਇਹ ਗ੍ਰਿਫਤਾਰੀ ਜਿਹੜੀ ਆ ਉਹ ਪਾਈ ਗਈ ਆ। ਤਾਂ ਪਰ ਗੱਲ ਫੇਰ ਉੱਥੇ ਹੀ ਖਲੋਂਦੀ ਆ ਕੇ, ਕਿ ਅੱਜ ਵੀ ਇਹ ਸਵਾਲ ਵਜ਼ਾਰਤ ਬਣਿਆ ਰਿਹਾ ਕਿ ਜੇ 2 ਸਾਲ ਪੁਰਾਣਾ ਮਾਮਲਾ ਹੈ ਤਾਂ ਗੋਲਡੀ ਦਾ ਪਿਤਾ ਜਾਂ ਗੋਲਡੀ ਦੀ ਮਾਤਾ ਉਹ ਤੇ ਬਾਹਰ ਨਹੀਂ ਸਨ, ਉਹ ਤੇ ਜੀ, ਇੱਥੇ ਹੀ ਸੀਗੇ ਨਾ। ਕਿਉਂਕਿ ਇੱਕ ਇਹ ਅਧਿਆਪਕ ਦੀ ਸ਼ਿਕਾਇਤ ਤੇ ਮਾਮਲਾ ਦਰਜ ਹੋਇਆ, ਫਿਰ 2 ਸਾਲ ਕਿਉਂ ਪਾਏ ਗਏ? ਇਹ ਇੱਕ ਬੜਾ ਜੀ, ਵੱਡਾ ਸਵਾਲ ਹੈ। ਫਿਰ ਅੰਮ੍ਰਿਤਸਰ ਦੇ ਵਿੱਚ ਹੋਟਲ 'ਚ ਇਹ ਦੋਨੇ ਜੀ ਕੀ ਕਰ ਰਹੇ ਸਨ, ਜਦ ਕਿ ਇਹਨਾਂ ਜੀ, ਦਾ ਘਰ, ਮੈਂ ਜਿਵੇਂ ਤੁਹਾਨੂੰ ਕਿਹਾ ਕਿ ਮੁਕਤਸਰ ਦੇ ਵਿੱਚ ਹੈ। ਇਹ ਜੀ, ਕੁਝ ਸਵਾਲ ਨੇ, ਕੀ ਕੋਈ ਪ੍ਰੈਸ਼ਰ ਟੈਕਟਿਕ ਚੱਲ ਰਹੀ ਹੈ? ਇਹ ਵੀ ਇੱਕ ਸਵਾਲ ਹੈ। ਹੂੰ, ਕਿਉਂਕਿ ਬਿਲਕੁਲ, ਬਹੁਤ ਸਾਰੇ ਲੋਕਾਂ ਨੂੰ ਡਿਟੇਨ ਕੀਤਾ ਜਾ ਰਿਹਾ, ਬਹੁਤ ਸਾਰੇ ਲੋਕਾਂ ਨੂੰ ਥਾਣਿਆਂ 'ਚ ਸੱਦਿਆ ਜਾ ਰਿਹਾ ਹੈ। ਕੀ ਗੋਲਡੀ ਬਰਾੜ ਹੂੰ, ਵਰਗੇ ਜਿਹੜੇ ਵਾਂਟਡ ਨੇ, ਮੋਸਟ ਵਾਂਟਡ ਨੇ ਇਸ ਦੇਸ਼ ਦੇ, ਕੀ ਉਹਨਾਂ ਤੇ ਦਬਾਅ ਪਾਉਣ ਦੀ ਰਣਨੀਤੀ ਦਾ ਹਿੱਸਾ ਤਾਂ ਨਹੀਂ? ਜਾਂ ਬਿਲਕੁਲ, ਮਤਲਬ ਕਿ ਇਸ ਮਨਸ਼ਾ ਦੇ ਨਾਲ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ? ਕਿਉਂਕਿ ਐਫ-ਆਈ-ਆਰ ਤੇ ਦੇਖੋ ਬਹੁਤ ਸਾਰੇ ਇਹਨਾਂ ਵਾਂਟਡ ਬੰਦਿਆਂ ਤੇ ਖੁੱਲੀਆਂ ਹੁੰਦੀਆਂ ਨੇ, ਜੀ, ਜਿਹਨੂੰ ਮਰਜ਼ੀ ਨਾਮਜ਼ਦ ਕੀਤਾ ਜਾ ਸਕਦਾ ਹੈ। ਲੱਖਾ ਸਿਧਾਣਾ ਜੀ, ਤੇ ਆਪ ਕਹਿ ਰਿਹਾ ਨਾ ਕਿ ਮੇਰਾ ਵੀ ਨਾਂ ਲਿਸਟ ਦੇ ਵਿੱਚ ਪਾਇਆ ਗਿਆ। ਸੋ ਇਸ ਕਰਕੇ ਇਹ ਕਾਫੀ ਵੱਡੀ ਵਜ਼ਾਰਤ ਬਣੀ ਆ। ਮੇਰੇ ਆਪਣੇ ਸੋਰਸਸ ਜਿਹੜੇ ਕਿ ਕਹਿ ਲਓ ਕਿ ਬਹੁਤ ਕਲੋਜ਼ ਤੋਂ ਇਹਨਾਂ ਚੀਜ਼ਾਂ ਨੂੰ ਦੇਖਦੇ ਆ, ਤਾਂ ਉਹ 1-2 ਬੰਦਿਆਂ ਨਾਲ ਮੈਂ ਗੱਲ ਕੀਤੀ ਤਾਂ ਉਹ ਕਹਿੰਦੇ ਕਿ ਸਾਨੂੰ ਵੀ ਸਪਸ਼ਟਤਾ ਤੇ ਨਹੀਂ ਹੈ ਇਸ ਮਾਮਲੇ 'ਚ, ਪਰ ਇਹ ਬਿਲਕੁਲ ਜੀ, ਮਾਈਂਡ ਗੇਮ ਹੋ ਸਕਦੀ ਹੈ ਕਿ ਕ੍ਰਿਮੀਨਲਸ ਜਿਹੜੇ ਵਾਂਟਡ ਨੇ, ਉਹਨਾਂ ਦੀ ਸਾਈਕੀ 'ਚ ਇੱਕ ਡਰ ਭਰਨ ਦਾ ਯਤਨ ਕੀਤਾ ਜਾ ਰਿਹਾ ਹੋਵੇ। ਤਾਂ ਖੈਰ ਜੋ ਵੀ ਆ, ਵੱਡੀ ਖਬਰ ਰਹੀ ਅੱਜ ਦੀ ਇਹ ਵੀ। ਬਿਲਕੁਲ, ਇਹਨਾਂ ਨੂੰ ਬਿਲकुल। ਉਧਰ ਅੱਜ ਮੋਦੀ ਰਿਮਾਂਡ ਤੇ ਜੀ, ਭੇਜ ਜੀ, ਦਿੱਤਾ ਗਿਆ ਗੁਰਪ੍ਰੀਤ, ਜੋ ਮੈਨੂੰ ਜਾਣਕਾਰੀ ਮਿਲ ਰਹੀ ਆ ਕਿ ਜੀ, ਰਿਮਾਂਡ ਤੇ ਭੇਜ ਦਿੱਤਾ ਗਿਆ। ਜੀ। ਜੀ। ਉਧਰ ਮੋਦੀ ਸਰਕਾਰ ਲਈ ਮੁਸ਼ਕਲ ਬਣੀ ਹੈ ਜੀ ਯੂਜੀਸੀ। ਹਾਂਜੀ, ਯੂਜੀਸੀ ਦਾ ਮਾਮਲਾ ਤੇ ਬਹੁਤ ਜ਼ਿਆਦਾ ਭਖ ਗਿਆ ਹੈ ਨਾ। ਯੂਜੀਸੀ ਨੇ ਇੱਕ ਲਿਆਂਦਾ ਸੀਗਾ ਰੂਲ, ਤੇ ਜਿਸ ਤੋਂ ਬਾਅਦ ਜੀ, ਤੁਸੀਂ ਦੇਖਿਆ ਹੋਣਾ ਕਿ ਜਿਹੜੇ ਸਵਰਨ ਨੇ ਉਹ ਅਚਾਨਕ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਆ ਗਏ ਆ। ਯੂਪੀ ਦੇ ਵਿੱਚ ਤੇ ਤੁਸੀਂ ਵੇਖੋ ਕਿ ਜਿਹੜੇ ਸਵਰਨ ਜਾਤੀਆਂ ਦੇ ਮੈਂਬਰ ਪਾਰਲੀਮੈਂਟ ਹੈ, ਉਹਨਾਂ ਨੂੰ ਚੂੜੀਆਂ ਤੱਕ ਭੇਜ ਦਿੱਤੀਆਂ ਗਈਆਂ। ਸੁਪਰੀਮ ਕੋਰਟ ਜੀ, ਦੇ ਵਿੱਚ ਪਟੀਸ਼ਨਾਂ ਲੱਗ ਗਈਆਂ ਨੇ। ਸਰਕਾਰ ਹੁਣ ਬੋਲੀ ਆ ਕਿ ਕੋਈ ਭੇਦਭਾਵ ਨਹੀਂ ਹੋਏਗਾ। ਮੈਂ ਤੁਹਾਨੂੰ ਥੋੜਾ ਜਿਹਾ ਮਾਮਲੇ ਦਾ ਬੈਕਗਰਾਉਂਡ ਸਮਝਾ ਦਿਆਂ। ਯੂਜੀਸੀ, ਜੀ, ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ, ਇਹਦੇ ਵਿੱਚ ਇੱਕ ਜੀ, ਰੂਲ ਜਿਹੜਾ ਉਹ ਪਾਇਆ ਜਾਂਦਾ ਹੈ। ਰੂਲ ਇਉਂ ਪਾਇਆ ਜਾਂਦਾ ਹੈ ਕਿ ਯੂਨੀਵਰਸਿਟੀਆਂ ਦੇ ਵਿੱਚ, ਕਾਲਜਸ ਦੇ ਵਿੱਚ, ਕਿ ਵਿਤਕਰਾ ਨਾ ਹੋਵੇ, ਖਾਸ ਤੌਰ ਤੇ ਕਿਸੇ ਐਸਸੀ, ਐਸਟੀ ਜਾਂ ਓਬੀਸੀ ਨਾਲ ਪ੍ਰੋਬਲਮੈਟਿਕ ਹੋ ਗਈ ਇਹ ਚੀਜ਼,
ਕਿ ਓਬੀਸੀ ਵੀ ਜੀ ਪਾ ਦਿੱਤੇ ਗਏ ਕਿ ਇਹਨਾਂ ਤਿੰਨਾਂ ਵਰਗਾਂ ਨੂੰ ਕੋਈ ਮਤਲਬ ਕਿ ਜਨਰਲ ਵਰਗ ਯਾਨੀ ਸਵਰਨ ਜਾਤੀਆਂ ਦਾ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਕਿ ਕੋਈ ਜੀ ਬੰਦਾ ਵਿਤਕਰੇ ਦਾ ਸ਼ਿਕਾਰ ਨਾ ਬਣਾਵੇ। ਪਰ ਜੀ ਇਹਦੇ ਵਿੱਚ ਸਵਰਨ ਬਿਲਕੁਲ ਜਾਤੀਆਂ ਦਾ ਜਿਹੜਾ ਗੁੱਸਾ ਹੈ, ਰੋਸ ਹੈ, ਜਿਹੜਾ ਰੋਹ ਆ, ਉਹ ਇਸ ਗੱਲ ਤੋਂ ਆ ਕਿ ਜੇ ਮੰਨ ਲਓ ਫਰਜ਼ ਕਰੋ ਕਿ ਕੋਈ ਫਰਜ਼ੀ ਸ਼ਿਕਾਇਤ ਕਰਦਾ ਹੈ ਤਾਂ ਇਸ ਜੀ ਕਾਨੂੰਨ ਦੇ ਮੁਤਾਬਕ, ਕਾਨੂੰਨ ਨਹੀਂ ਕਹਿ ਸਕਦੇ ਆਪਾਂ, ਸੌਰੀ, ਇਹਨੂੰ ਇੱਕ ਰੂਲ, ਕਿ ਇਸ ਰੂਲ ਦੇ ਮੁਤਾਬਕ ਉਹਦੇ ਤੇ ਕਾਰਵਾਈ ਨਹੀਂ ਕਰਨ ਦਾ ਪ੍ਰਬੰਧ ਹੈ। ਇਸ ਤਰ੍ਹਾਂ ਮਤਲਬ ਜੀ ਕਿ ਸਿੱਧੇ ਤੌਰ ਤੇ ਬਈ ਸਵਰਨ ਜਿਹੜੇ ਆ ਉਹ ਨਿਸ਼ਾਨੇ ਤੇ ਬਣਾਏ ਜਾ ਰਹੇ ਆ। ਤੇ ਭਾਰਤੀ ਜਨਤਾ ਪਾਰਟੀ ਦੇ ਵੈਸੇ ਤਾਂ ਤੁਸੀਂ ਵੇਖੋਗੇ ਇਹ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ, ਹਿੰਦੂਓ ਏਕ ਹੋ ਜਾਓ, ਫਲਾਂ ਟਮਕਾ, ਕਿੱਧਰ ਗਈ ਏਕਤਾ? ਹੁਣ ਕਿੱਧਰ ਗਈ ਏਕਤਾ? ਬਿਲਕੁਲ ਤਾਂ ਮਤਲਬ ਕਿ ਹੂੰ ਛਲਣੀ ਛਲਣੀ ਹੋਇਆ ਪਿਆ ਕੰਮ। ਹੁਣ ਕਿਹੜੀ ਕਰਨੀ ਸੈਨਾ, ਫਲਾਨੀ, ਪਤਾ ਨਹੀਂ ਟਮਕਾਣੀ, ਸਾਰੀ ਆ ਗਏ ਮੈਦਾਨ ਦੇ ਵਿੱਚ। ਨਰਿੰਦਰ ਮੋਦੀ ਦੀ ਬਈ ਤਸਵੀਰ ਦੀ ਪੂਜਾ ਕਰਨ ਵਾਲੇ ਜੁੱਤੀਆਂ ਮਾਰ ਰਹੇ ਨੇ ਫੋਟੋ ਤੇ। ਇਹਨਾਂ ਦੀ ਭਗਤੀ ਜੀ ਇਹੋ ਜਿਹੀ ਆ, ਤੁਹਾਨੂੰ ਪਤਾ ਹੀ ਆ। ਤਾਂ ਖੈਰ ਬਹੁਤ ਵੱਡਾ ਮਾਮਲਾ ਬਣ ਗਿਆ ਕਿਉਂਕਿ ਸਵਰਨ ਜਾਤੀਆਂ ਦਾ ਗੁੱਸਾ ਭਾਜਪਾ ਦੇ ਨਾਲ ਹੈ ਕਿ ਬਹੁਤ ਲੰਮੇ ਸਮੇਂ ਤੱਕ ਇਹਨਾਂ ਨੇ ਸਾਡੀ ਵੋਟ ਜਿਹੜੀ ਆ ਹੋਲਡ ਕਰਕੇ ਰੱਖੀ, ਪਕੜ ਬਣਾ ਕੇ ਰੱਖੀ। ਪਰ ਹੁਣ ਕਿਉਂਕਿ ਇਹਨਾਂ ਦੀਆਂ ਕੁਝ ਸਿਆਸੀ ਤਰਜੀਹਾਂ ਬਦਲ ਗਈਆਂ ਨੇ, ਬਿਹਾਰ ਜੀ 'ਚ ਇੱਕ ਵੱਖਰੀ ਕਿਸਮ ਦੀ ਇਹ ਤਰਜ਼ ਬਣਾ ਲੈਂਦੇ ਆ, ਤੇ ਜੇ ਬੰਗਾਲ 'ਚ ਜਾਂਦੇ ਇੱਕ ਵੱਖਰੀ ਕਿਸਮ ਦੀ, ਯੂਪੀ 'ਚ ਜਾਂਦੇ ਆ ਵੱਖਰੀ ਕਿਸਮ ਦੀ। ਸੋ ਇਸ ਕਰਕੇ ਕੁਝ ਸਵਰਨ ਜਾਤੀਆਂ ਦਾ ਗਿਲਾ ਜਿਹੜਾ ਹੈ ਨਾ, ਹਾਲਾਂਕਿ ਤੁਸੀਂ ਦੇਖੋਗੇ ਇੰਡੀਆ ਦੀਆਂ ਮੋਸਟ ਟੌਪ ਦੀਆਂ ਪੋਜੀਸ਼ਨਾਂ ਹੋਲਡ ਕਰਦੇ ਨੇ, ਚਾਹੇ ਉਹ ਮੀਡੀਆ ਹੈ, ਚਾਹੇ ਉਹ ਜੁਡੀਸ਼ਰੀ ਆ, ਚਾਹੇ ਆਈਐਸ ਆ। ਪਰ ਬਾਵਜੂਦ ਇਸ ਦੇ ਕਿਤੇ ਨਾ ਕਿਤੇ ਜਿਹੜਾ ਉਹਨਾਂ ਦਾ ਭਾਜਪਾ ਪ੍ਰਤੀ ਥੋੜਾ ਰੋਸ ਸੀ, ਉਹ ਵੀ ਬਹੁਤ ਜ਼ਿਆਦਾ ਉਬਾਲਾ ਖਾ ਗਿਆ। ਬਿਲਕੁਲ, ਬਿਲਕੁਲ। ਜਿਸ ਤਰੀਕੇ ਦੇ ਨਾਲ ਬੀਤੇ ਕੁਝ ਦਿਨਾਂ ਤੋਂ ਕੰਮ ਚੱਲ ਰਿਹਾ ਹੈ, ਸਵਰਨ ਜਾਤੀ ਦੇ ਲੋਕ ਖਾਸੇ ਨਾਰਾਜ਼ ਲੱਗ ਰਹੇ ਨੇ। ਖਾਸ ਤੌਰ ਤੇ ਜਿਹੜੀ ਹਿਤੈਸ਼ੀ ਪਾਰਟੀ ਆ ਉਹਦੇ ਖਿਲਾਫ, ਕਿਉਂਕਿ ਬੀਤੇ ਦਿਨੀ ਸ਼ੰਕਰਾਚਾਰਿਆ ਵਾਲਾ ਮਾਮਲਾ ਆਇਆ, ਉਸ ਦੇ ਵਿੱਚ ਵੀ ਖਾਸੀ ਨਾਰਾਜ਼ਗੀ ਆ। ਹੁਣ ਇਹ ਯੂਜੀਸੀ ਵਾਲਾ ਮਾਮਲਾ, ਹਾਂ, ਦੇਖਦੇ ਆ ਉਹਦੇ 'ਚ ਬਣਦਾ ਕੀ ਬਿਲਕੁਲ ਹੈ। ਸਹੀ ਹੈ, ਸਹੀ ਹੈ। ਤੁਸੀਂ ਉੱਥੇ ਵੀ ਦੇਖੋਗੇ ਤਾਂ ਉੱਥੇ ਵੀ ਹੂੰ, ਯੋਗੀ ਆਦਿੱਤਿਆਨਾਥ ਦਾ ਮਾਮਲਾ ਇਹ ਨਾ ਕਿ ਇਹ ਠਾਕੁਰ ਹੈ, ਇਹ ਬਿਲਕੁਲ। ਠਾਕੁਰ ਹੈ। ਤਾਂ ਠਾਕੁਰ ਵਰਸਜ ਬ੍ਰਾਹਮਣ ਉੱਥੇ ਵੀ ਕਿਤੇ ਨਾ ਕਿਤੇ ਬਣਦਾ ਨਜ਼ਰ ਆਉਂਦਾ ਹੈ। ਬਿਲਕੁਲ ਤੁਸੀਂ ਸਹੀ ਪਕੜੇ ਹੋ ਕਿ ਇਹ ਜਿਹੜੀ ਉਤਲੇ ਪੱਧਰ ਤੇ ਜਾਤੀਵਾਦੀ ਰਾਜਨੀਤੀ ਆ, ਉਹਦੇ ਵਿੱਚ ਕਾਫੀ ਰੰਗ ਭਰੇ ਜਾ ਰਹੇ ਨੇ। ਬਿਲਕੁਲ, ਇਹ ਲੀਹ ਜਿਹੜੀ ਫੜ ਲਈ ਹੈ, ਇਹ ਲੱਗਦਾ ਹੁਣ ਨੁਕਸਾਨ ਕਰਨ ਵੱਲ ਵਧੂਗੀ। ਜਿੰਨਾ ਕੁ ਲਾਹਾ ਇਹ ਚੋਂ ਕੱਢਣਾ ਸੀ, ਮੋਦੀ ਹੋਣੀ, ਸ਼ਾਹ ਹੋਣੀ ਤੇ ਜੋਗੀ ਹੋਣੀ ਉਹ ਚੋਂ ਕੱਢ ਲਿਆ ਤੇ ਹੁਣ ਪੁੱਠੇ ਦਿਨ ਲੱਗਦਾ ਹੈ। ਅੱਛੇ ਤਾਂ ਸ਼ੁਰੂ ਹੋਏ ਨਹੀਂ, ਪੁੱਠੇ ਸ਼ੁਰੂ ਹੋ ਇਹ ਗਏ ਜਾਪਦੇ ਨੇ। ਰਾਜਨੀਤੀ ਇਸੇ ਤਰ੍ਹਾਂ ਦੀ ਹੁੰਦੀ ਹੈ, ਜਿਹੜੀ ਇਹ ਰਾਜਨੀਤੀ ਗੁਰਪ੍ਰੀਤ ਹੁੰਦੀ ਹੈ ਕਿ ਇਸ ਤਲਵਾਰ ਦੇ ਨਾਲ ਬੰਦਾ ਆਪ ਵੀ ਕੱਟਿਆ ਜਾਂਦਾ ਹੈ। ਇਹ ਬਿਲਕੁਲ ਗੱਲ ਜੀ, ਤੁਹਾਡੀ ਸਹੀ ਹੈ। ਦੋ ਧਾਰੀ ਤਲਵਾਰ ਹੈ ਭਾਈ, ਆਪਣੇ ਪਾਸੇ ਵੀ ਤਾਂ ਟੱਕ ਲੱਗ ਸਕਦਾ ਹੈ ਨਾ, ਤਾਂ ਉਹ ਹੁਣ ਲੱਗ ਰਿਹਾ ਹੈ। ਸੋ ਖੈਰ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ।